ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹੁਣ ਟਾਈਮ ਹੁੰਦਾ ਇਲੈਕਸ਼ਨ ਐਕਸਪ੍ਰੈਸ ਦਾ। ਇਲੈਕਸ਼ਨ ਐਕਸਪ੍ਰੈਸ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜੀ ਸੁਸ਼ੀਲ ਦੋਸਾਂਝ ਹੋਰਾਂ ਨਾਲ ਚੰਡੀਗੜ੍ਹ ਤੋਂ। ਸੁਸ਼ੀਲ ਦੋਸਾਂਝ ਹੋਰਾਂ ਸਾਡੇ ਨਾਲ ਜਿਹੜੇ ਜੋ ਵੀ ਉੱਥੇ ਬਿਆਨਬਾਜ਼ੀ ਹੁੰਦੀ ਆ, ਜੋ ਵੀ ਸਮੀਕਰਨ ਹੁੰਦੇ ਜੀ ਇਲੈਕਸ਼ਨ ਦੇ, ਉਹਦੇ ਬਾਰੇ ਗੱਲਬਾਤ ਕਰਨਗੇ। ਤੇ ਉਸ ਤੋਂ ਬਾਅਦ ਤੁਹਾਡੀਆਂ ਲਾਈਨਾਂ ਵੀ ਖੋਲਾਂਗੇ। ਜੇ ਤੁਸੀਂ ਕਾਲ ਕਰਕੇ ਕੋਈ ਵੀ ਕੁਐਸਚਨ ਪੁੱਛਣਾ ਤੇ ਤੁਸੀਂ ਪੁੱਛ ਸਕਦੇ ਆ ਜੀ। ਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ ਜੀ ਇੰਟਰਨੈਟ ਦੇ ਜ਼ਰੀਏ ਵੀ www.punjabiradiousa.com ਤੇ ਰੇਡੀਓ ਸੈੱਟ ਤੇ ਵੀ ਸੁਣ ਸਕਦੇ ਆ ਜੀ। ਤੇ ਫੋਨ ਤੇ ਵੀ ਸੁਣ ਸਕਦੇ ਆ 832 551 5029 8325515029। ਦੂਸਰਾ ਫੋਨ ਨੰਬਰ 6054756868। ਤੇ ਜੇ ਕਾਲ ਕਰਨੀ ਆ ਤੁਸੀਂ ਜਦ ਵੀ ਅਸੀਂ ਲਾਈਨਾਂ ਓਪਨ ਕਰਾਂਗੇ 4082725200। ਹੁਣ ਗੱਲਬਾਤ ਕਰਦੇ ਹਾਂ ਜੀ ਅਸੀਂ ਸੁਸ਼ੀਲ ਦੋਸਾਂਝ ਹੋਰਾਂ ਨਾਲ। ਸੁਸ਼ੀਲ ਦੋਸਾਂਝ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਡੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਇਹ ਹਫ਼ਤਾਵਾਰੀ ਪ੍ਰੋਗਰਾਮ ਹੈ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ ਖਾਸ ਤੌਰ ਤੇ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਪਿੜ ਮਗਿਆ ਹੋਇਆ ਹੈ ਚੋਣਾਂ ਦਾ, ਉਹਦੇ ਬਾਰੇ ਦੇਸ਼ ਪੱਧਰ ਤੇ ਵੀ ਕਈ ਵਾਰ ਕੋਈ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਰਾਜਸੀ ਤੌਰ ਤੇ ਵਾਪਰਦੀਆਂ ਉਹਨਾਂ ਤੇ ਵੀ ਟਿੱਪਣੀ ਕੀਤੀ ਜਾਂਦੀ ਹੈ। ਨਾਲ ਨਾਲ ਸੋਸ਼ਲ ਇਸ਼ੂਜ਼ ਵੀ ਅਸੀਂ ਲੈਂਦੇ ਹਾਂ। ਪਰ ਅੱਜ ਜਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਿਉਂਕਿ ਚੋਣ ਮਾਹੌਲ ਬਹੁਤ ਜ਼ਿਆਦਾ ਗਰਮ, ਇਸ ਕਰਕੇ ਬਹੁਤ ਹੀ ਗੱਲ ਤਾਂ ਚੋਣ ਬਾਰੇ ਹੋਏਗੀ। ਪਰ ਇੱਕ ਗੱਲ ਬਹੁਤ ਜ਼ਿਆਦਾ ਜੁੜੀ ਹੋਈ ਹੈ ਸਾਡੇ ਸਮਾਜ ਦੇ ਨਾਲ, ਉਹਦਾ ਜ਼ਿਕਰ ਵੀ ਅਸੀਂ ਕਰਾਂਗੇ। ਜਿਹੜੀ ਖੁਸਰਿਆਂ ਨੂੰ ਕਾਨੂੰਨੀ ਮਾਨਤਾ ਇੱਕ ਕਿਸਮ ਦੀ ਤੀਜੇ ਲਿੰਗ ਵਜੋਂ ਮਿਲੀ ਹੈ, ਉਹ ਅਖੀਰ 'ਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਪਰ ਪਹਿਲਾਂ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਬਲਵਿੰਦਰ ਜੀ ਸ਼ੁਰੂ ਕਰਨਗੇ ਪੰਜਾਬ ਦੀ ਚੋਣ ਸਿਆਸਤ ਤੋਂ। ਜੀ ਸਰੋਤਿਓ, ਜਿਸ ਤਰ੍ਹਾਂ ਸੁਸ਼ੀਲ ਦੋਸਾਂਝ ਹੋਣੀ ਦੱਸਿਆ ਹੀ ਆ ਕਿ ਸਮੇਂ ਦੀ ਗੱਲ ਕਰੀਏ, ਜਿਵੇਂ ਇਲੈਕਸ਼ਨ ਆ, ਇਲੈਕਸ਼ਨ ਦਾ ਜਿਹੜਾ ਮਸਲਾ ਬੜਾ ਭਖਿਆ ਹੋਇਆ ਆ ਤੇ ਬੜਾ ਜ਼ੋਰ ਲੱਗਾ ਹੋਇਆ ਜੀ। ਤੇ ਜਿਹੜੀ ਜ਼ਿਆਦਾ ਇਲੈਕਸ਼ਨ ਆ ਉਹ ਮੁੱਦਿਆਂ ਤੇ ਨਹੀਂ ਲੜੀ ਜਾ ਰਹੀ, ਆਪਾਂ ਸਾਰਿਆਂ ਨੂੰ ਪਤਾ ਆ। ਬਿਆਨਬਾਜ਼ੀਆਂ ਤੇ ਲੜੀ ਜਾ ਰਹੀ ਆ, ਇੱਕ ਦੂਸਰੇ ਨੂੰ ਮੇਨ ਕਮੇਣੀ ਹੋ ਕੇ ਜਿਹੜੀ ਆ ਇਲੈਕਸ਼ਨ ਆ ਇਹ ਲੜਦੇ ਆ। ਤੇ ਸੁਸ਼ੀਲ ਜੀ, ਜਿਵੇਂ ਅੱਜ ਦੇ ਬਿਆਨਾਂ ਦੀ ਗੱਲ ਕਰ ਲਈ ਆਪਾਂ ਕਿ ਜਿਵੇਂ ਇਲੈਕਸ਼ਨ ਦੇ ਵਿੱਚ ਬਿਆਨਬਾਜ਼ੀ ਹੋ ਰਹੀ ਆ, ਜਿਵੇਂ ਜੇਤਲੀ ਨੇ ਇੱਕ ਰੈਲੀ ਦੇ ਵਿੱਚ ਕਿਹਾ ਆ ਕਿ ਜਿਹੜਾ ਇਸ ਟਾਈਮ ਤੇ ਪੰਜਾਬ ਦੇ ਵਿੱਚ ਇੱਕ ਡਰੱਗ ਦਾ ਬਹੁਤ ਵੱਡਾ ਮੁੱਦਾ ਆ। ਪਰ ਬਿਕਰਮ ਮਜੀਠੀਆ ਨੇ ਉਸੇ ਸਟੇਜ ਤੋਂ ਕਹਿ ਦਿੱਤਾ ਕਿ ਜਿਹੜਾ ਡਰੱਗ ਆ ਉਹ ਹਿਮਾਚਲ ਵਿੱਚ ਬਣਦੀ ਆ, ਪੰਜਾਬ ਵਿੱਚ ਇਹ ਕੋਈ ਮੁੱਦਾ ਨਹੀਂ ਆ। ਤੇ ਹੁਣ ਜੇ ਇਹਨਾਂ ਦੇ ਵਿਚਾਰ ਹੁਣੇ ਨਹੀਂ ਰਲਦੇ ਤੇ ਰਾਜ ਭਾਗ ਕਿਵੇਂ ਚਲਾਉਣਗੇ? ਇਹ ਗੱਲ ਪਹਿਲੀ ਤਾਂ ਇਹ ਹੈ ਬਲਵਿੰਦਰ ਜੀ ਵੀ ਬੜੀ ਦਰੁਸਤ ਗੱਲ ਤੁਸੀਂ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਚੋਣ ਹੈ 30 ਅਪ੍ਰੈਲ ਨੂੰ ਜਿਹਦੇ ਲਈ ਵੋਟਾਂ ਪੈਣੀਆਂ, ਭਾਵੇਂ ਉਹ ਪੰਜਾਬ ਦੀ ਸੱਤਾ ਬਦਲਣ ਵਾਸਤੇ ਚੋਣ ਨਹੀਂ, ਉਹ ਮੁਲਕ ਦੀ ਸੱਤਾ ਲਈ ਚੋਣ ਹੈ। 13 ਸੀਟਾਂ ਦੇ ਉੱਤੇ 13 ਲੋਕ ਸਭਾ ਸਾਡੇ ਹਲਕੇ ਹੈ। ਇਹ ਚੋਣ ਮੁੱਦਾ ਰਹਿਤ ਚੋਣ ਹੈ। ਇਹਨਾਂ ਚੋਣਾਂ 'ਚ ਮੁੱਦੇ ਜਿਹੜੇ ਹੈ ਉਹਨਾਂ ਨੂੰ ਜਾਣ ਬੁੱਝ ਕੇ ਛੋਹਿਆ ਨਹੀਂ ਜਾ ਰਿਹਾ, ਕਿਉਂਕਿ ਉਹਨਾਂ ਮੁੱਦਿਆਂ ਦੇ ਉੱਤੇ ਕਿਸੇ ਵੀ ਸਿਆਸੀ ਧਿਰ ਦੇ ਕੋਲ ਕੋਈ ਜਵਾਬ ਹੀ ਹੈ ਨਹੀਂ। ਪਰ ਫਿਰ ਵੀ ਜਦੋਂ ਫਿਰ ਕਿਤੇ ਪ੍ਰੈਸ ਕਾਨਫਰੰਸਾਂ ਹੁੰਦੀਆਂ ਤੇ ਪੱਤਰਕਾਰ ਉਲਝਾ ਲੈਂਦੇ ਆ। ਜਿਹੜਾ ਇਹ ਤਾਜ਼ਾ ਮਾਮਲਾ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਅਰੁਣ ਜੇਤਲੀ ਦਾ ਤੇ ਵਿਕਰਮ ਸਿੰਘ ਮਜੀਠੀਏ ਦਾ, ਇਹ ਬਹੁਤੀ ਹੈਰਾਨੀ ਵੀ ਨਹੀਂ ਪੈਦਾ ਕਰਦਾ। ਪਰ ਖੁਦ ਅਰੁਣ ਜੇਤਲੀ ਵਾਸਤੇ ਬੜੀ ਅਕਵਰਡ ਕਿਸਮ ਦੀ, ਬੜੀ ਅਜੀਬ ਕਿਸਮ ਦੀ ਸਥਿਤੀ ਉਦੋਂ ਬਣ ਗਈ ਜਦੋਂ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਅਰੁਣ ਜੇਤਲੀ ਤਾਂ ਕਹਿ ਰਹੇ ਹੋਣ ਵੀ ਨਸ਼ੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਇੱਕ ਚੋਣ ਮੁੱਦਾ ਹੈ, ਤੇ ਇਸ ਗੱਲ ਨੂੰ ਨਕਾਰ ਰਹੇ ਹੋਣ ਉਹਨਾਂ ਦੇ ਹੀ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ, ਯੂਥ ਦੇ ਆਗੂ ਤੇ ਨਾਲ ਨਾਲ ਪੰਜਾਬ ਦੇ ਲੋਕ ਸੰਪਰਕ ਮੰਤਰੀ ਵਿਕਰਮ ਸਿੰਘ ਮਜੀਠੀਆ ਜੀ। ਅਰੁਣ ਜੇਤਲੀ ਤਾਂ ਇਹ ਕਹਿ ਰਹੇ ਹੋਣ ਵੀ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗ ਜਿਹੜੀ ਆ ਉਹ ਬਣਦੀ ਰਹੀ ਹੈ, ਤੇ ਵਿਕਰਮ ਸਿੰਘ ਮਜੀਠੀਆ ਇਸ ਗੱਲ ਨੂੰ ਰੱਦ ਕਰਨ ਉਹਨਾਂ ਦੇ ਨਾਲ ਹੀ ਪ੍ਰੈਸ ਕਾਨਫਰੰਸ 'ਚ ਬਿਲਕੁਲ ਨਾਲ ਬੈਠੇ ਆ ਸੱਜੇ ਹੱਥ। ਵਿਕਰਮ ਸਿੰਘ ਮਜੀਠੀਆ ਇਹ ਕਹਿਣ ਵੀ ਜਿਹੜੀ ਸਿੰਥੈਟਿਕ ਡਰੱਗ ਹੈ ਇਹ ਪੰਜਾਬ 'ਚ ਨਹੀਂ ਬਣਦੀ ਸੀ, ਇਹ ਤਾਂ ਹਿਮਾਚਲ 'ਚ ਬਣਦੀ ਸੀ ਜਾਂ ਮਹਾਰਾਸ਼ਟਰ ਦੇ ਵਿੱਚ ਬਣਦੀ ਸੀ। ਇਹਦਾ ਦੋ ਆਪਾ ਵਿਰੋਧੀ ਜਿਹੜੀਆਂ ਗੱਲਾਂ। ਅਰੁਣ ਜੇਤਲੀ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹੈ, ਤੇ ਅਰੁਣ ਜੇਤਲੀ ਦੀ ਜਿਹੜੀ ਚੋਣ ਮੁਹਿੰਮ ਦੀ ਕਮਾਨ ਹੈ ਉਹ ਵਿਕਰਮ ਸਿੰਘ ਮਜੀਠੀਆ ਦੇ ਹੱਥ ਹੈ। ਤੁਹਾਨੂੰ ਯਾਦ ਹੋਏਗਾ
ਵੀ ਜਦੋਂ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਸੀ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ, ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਸਗਾ ਭਰਾ ਆ ਤੇ ਵਿਕਰਮ ਸਿੰਘ ਮਜੀਠੀਆ ਉੱਥੇ ਚਲਾ ਗਿਆ ਤੇ ਵੱਡੇ ਬਾਦਲ ਸਾਹਿਬ ਟੀਚਰ ਨੇ ਕਿਹਾ ਵੀ ਤੂੰ ਇੱਥੇ ਕਰਨ ਕੀ ਆਇਆ, ਤੈਨੂੰ ਤਾਂ ਕੰਮ ਦਿੱਤਾ ਅੰਮ੍ਰਿਤਸਰ ਦੇ ਵਿੱਚ, ਤੂੰ ਅਰੁਣ ਜੇਤਲੀ ਕਰਕੇ ਉਹ ਅੰਮ੍ਰਿਤਸਰ ਹਲਕਾ ਨਹੀਂ ਛੱਡਣਾ। ਜਿਹੜੀ ਐਡੀ ਵੱਡੀ ਜ਼ਿੰਮੇਵਾਰੀ ਵਿਕਰਮ ਸਿੰਘ ਮਜੀਠੀਆ ਦੀ ਹੈ ਅੰਮ੍ਰਿਤਸਰ ਦੇ ਵਿੱਚ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਚਲਾਉਣ ਦੀ, ਤੇ ਉਹੀ ਵਿਕਰਮ ਸਿੰਘ ਮਜੀਠੀਆ ਆਪਣੇ ਹੀ ਉਮੀਦਵਾਰ ਤੇ ਭਾਰਤੀ ਜਨਤਾ ਪਾਰਟੀ ਦੀ ਟੌਪ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਇੱਕ ਨਾਂ ਆ ਅਰੁਣ ਜੇਤਲੀ ਦਾ, ਉਸ ਅਰੁਣ ਜੇਤਲੀ ਦੇ ਖਿਲਾਫ ਇੱਕ ਕਿਸਮ ਦਾ ਭੁਗਤ ਰਿਹਾ ਉਹਦੇ ਕੋਲ ਬੈਠਿਆ ਹੋਇਆ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਆ ਵੀ ਵਿਕਰਮ ਸਿੰਘ ਮਜੀਠੀਆ ਜੇ ਇਹ ਗੱਲ ਮੰਨ ਲੈਣ ਓਪਨਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਹਾਂ ਪੰਜਾਬ ਦੇ ਸਿੰਥੈਟਿਕ ਡਰੱਗ ਜਿਹੜੀ ਹੈ ਬਣਦੀ ਰਹੀ ਹੈ, ਤਾਂ ਲਾਜ਼ਮੀ ਤੌਰ ਤੇ ਜਿਹੜੇ ਉਹਨਾਂ ਦੇ ਦੋਸ਼ ਲੱਗਦੇ ਰਹੇ ਆ ਵੀ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹਨਾਂ ਦੇ ਕਨੈਕਸ਼ਨ ਜਿਹੜੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਕ੍ਰਿਕਟ ਦੇ ਨਾਲ ਹੈ, ਜਗਦੀਸ਼ ਭੋਲੇ ਨਾਲ ਵੀ ਨਾਂ ਜਿਹੜਾ ਉਹਨਾਂ ਦਾ ਵੱਜਦਾ ਰਿਹਾ, ਤਾਂ ਲਾਜ਼ਮੀ ਤੌਰ ਤੇ ਉਹ ਗੱਲ ਜਿਹੜੀ ਹੈ ਉਹ ਆਪ ਮੰਨ ਰਹੇ ਹੋਣਗੇ। ਇਸ ਗੱਲ ਤੋਂ ਬਚਾਅ ਕਰਨ ਵਾਸਤੇ ਉਹਨਾਂ ਨੇ ਆਪਣਾ ਬਚਾਅ ਕੀਤਾ, ਪਰ ਇਹਦਾ ਜਿਹੜਾ ਸਿਆਸੀ ਅਰਥ ਜਿਹੜਾ ਆ ਉਹ ਬਹੁਤ ਦੂਰ ਤੱਕ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਇਸ ਮੁੱਦੇ ਨੂੰ ਜਿਹੜਾ ਆ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਵਿਰੋਧੀ ਧਿਰ ਜਿਹੜੀ ਹੈ ਕਾਂਗਰਸ ਨੇ ਚੁੱਕ ਵੀ ਲਿਆ। ਸੋ ਇਹ ਮਸਲਾ ਇਸ ਵੇਲੇ ਗੰਭੀਰ ਇਸ਼ੂ ਬਣ ਗਿਆ ਤੇ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਓ ਅਰੁਣ ਜੇਤਲੀ ਤੇ ਵਿਕਰਮ ਸਿੰਘ ਮਜੀਠੀਆ ਦੇ ਵਿਚਾਲੇ ਵੀ ਇੱਕ ਲਕੀਰ ਵੱਡੇ ਪੱਧਰ ਤੇ ਜਿਹੜੀ ਖਿੱਚੀ ਹੋਈ ਦਿਖਾਈ ਦੇਣ ਲੱਗ ਪਈ ਜੀ। ਜੀ ਤੇ ਅੱਗੇ ਜਿਵੇਂ ਹੁਣ ਤੁਸੀਂ ਕਾਂਗਰਸ ਹੈ ਜਿਹੜੀ ਵਿਰੋਧੀ ਧਿਰ ਹੈ ਇਹਨਾਂ ਦੀ ਉਹਦੀ ਗੱਲ ਕੀਤੀ ਆ ਤੇ ਜੇ ਹੁਣ ਬਿਆਨਬਾਜ਼ੀ ਦੇ ਵਿੱਚ ਆ ਗਏ ਆ ਤੇ ਅਗਲੀ ਗੱਲ ਕਰਦੇ ਜੀ ਕੈਪਟਨ ਅਮਰਿੰਦਰ ਸਿੰਘ ਦੀ। ਉਹਨਾਂ ਨੇ ਵੀ ਬਿਆਨ ਦਿੱਤਾ ਕਿ ਸੁਖਬੀਰ ਬਾਦਲ ਇੱਕ ਸਿਆਸੀ ਦਹਿਸ਼ਤਗਰਦ ਆ ਤੇ ਵਿਕਰਮ ਮਜੀਠੀਆ ਇੱਕ ਡਰੱਗ ਦਾ ਬਹੁਤ ਹੀ ਵੱਡਾ ਸਰਗਣਾ ਆ। ਦੇਖੋ ਜਿਹੜੀ ਘਟਨਾ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਜੀ ਉਹਦੇ ਤੋਂ ਜਦੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਅਰੁਣ ਜੇਤਲੀ ਤੇ ਵਿਕਰਮ ਸਿੰਘ ਮਜੀਠੀਆ ਦੇ ਮਤਭੇਦ ਸਾਹਮਣੇ ਆਏ ਤਾਂ ਉਹਦਾ ਲਾਹਾ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਨੇ ਲੈਣਾ ਜੀ। ਤੇ ਕਾਂਗਰਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਖੁਦ ਅਰੁਣ ਜੇਤਲੀ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੈ ਉਹਨਾਂ ਨੇ ਇਹ ਮਸਲਾ ਚੁੱਕਣਾ ਸੀ। ਨਾਲ ਦੀ ਨਾਲ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਮਸਲਾ ਚੱਕਿਆ। ਸੁਖਪਾਲ ਸਿੰਘ ਖਹਿਰਾ ਪੰਜਾਬ ਕਾਂਗਰਸ ਦੇ ਜਿਹੜੇ ਯੰਗ ਜਿਹੜੇ ਲੀਡਰ ਹੈ ਜਿਹੜੇ ਸਦਾ ਸੁਰਖੀਆਂ 'ਚ ਰਹਿਣ ਵਾਲੇ ਆਗੂ ਆ ਉਹਨਾਂ ਵਿੱਚ ਪਹਿਲੇ ਨੰਬਰ ਤੇ ਆਉਂਦੇ ਹੈ। ਸੁਖਪਾਲ ਸਿੰਘ ਖਹਿਰਾ ਅਕਸਰ ਹੀ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਹੈ ਐਜ਼ ਏ ਸਪੋਕਸਮੈਨ ਕਾਂਗਰਸ ਪਾਰਟੀ ਦੇ ਬੁਲਾਰੇ ਦੇ ਤੌਰ ਤੇ ਆਪਣੀ ਰਾਏ ਦਿੰਦੇ ਰਹੇ ਆ ਤੇ ਉਹਨਾਂ ਦਾ ਹਮਲਾ ਬੜਾ ਤਿੱਖਾ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਭਾਰਤੀ ਜਨਤਾ ਪਾਰਟੀ ਤੇ ਜੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਹੈ ਇਹ ਸਮਗਲਰਾਂ ਦਾ ਸਰਗਣਾ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਇਹ ਹੈ ਤੇ ਸੁਖਪਾਲ ਸਿੰਘ ਖਹਿਰੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਸਿਆਸੀ ਦਹਿਸ਼ਤਗਰਦ ਹੈ। ਅਸੀਂ ਜਿਹੜੀ ਇਹ ਬਿਆਨਬਾਜ਼ੀ ਦੀ ਪੋਲੀਟਿਕਸ ਹੈ ਇਹਦੇ 'ਚ ਬਹੁਤਾ ਯਕੀਨ ਨਹੀਂ ਰੱਖਦੇ ਜੀ। ਕਿਸੇ ਨੂੰ ਵੀ ਕੁਝ ਵੀ ਕਹਿ ਦੇਣਾ, ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਆ ਲਗਾਤਾਰ ਇਸ ਧਾਰਾ ਤੇ ਚੱਲ ਰਹੇ ਕਿਉਂਕਿ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੈ ਵੀ ਮੁੱਦੇ ਜਿਹੜੇ ਆ ਉਹਨਾਂ ਦੇ ਉੱਤੇ ਮੁੱਦਿਆਂ ਦੇ ਉੱਤੇ ਇਹਨਾਂ ਦੀ ਕਿਸੇ ਦੀ ਸਪਸ਼ਟ ਕਿਸਮ ਦੀ ਕੋਈ ਸਮਝਦਾਰੀ ਨਹੀਂ ਮਤਲਬ ਦਿਆਨਤਦਾਰੀ ਨਹੀਂ ਹੈ ਕਿਉਂਕਿ ਉਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਇਸ ਕਰਕੇ ਨਹੀਂ ਕਰ ਪਾ ਰਹੇ ਜਾਂ ਕਰਦੇ ਜਾਂ ਕਰਨਾ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੇ ਰਾਜਸੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਸਪਸ਼ਟ ਸਟੈਂਡ ਨਹੀਂ ਹੈ। ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਇਹ ਦੋਨਾਂ ਰਾਜਨੀਤਿਕ ਧਿਰਾਂ ਜਾਂ ਤਿੰਨਾਂ ਰਾਜਨੀਤਿਕ ਧਿਰਾਂ ਦੇ ਜਿਹੜੇ ਏਜੰਡੇ ਤੇ ਨਹੀਂ ਹੈ। ਇਸ ਕਰਕੇ ਫਿਰ ਬਿਆਨਾਂ ਦਾ ਖੱਟਦੇ ਆ ਇਹ। ਸੋ ਬਿਆਨ ਜਿਹੜਾ ਦੇ ਦੇਣਾ ਕਿ ਸਿਆਸੀ ਦਹਿਸ਼ਤਗਰਦ ਹੈ ਸੁਖਪਾਲ ਸਿੰਘ ਖਹਿਰੇ ਵੱਲੋਂ ਸੁਖਬੀਰ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਸਿਆਸੀ ਦਹਿਸ਼ਤਗਰਦ ਹੈ ਜਾਂ ਕੈਪਟਨ ਅਮਰਿੰਦਰ ਦਾ ਇਹ ਕਹਿਣਾ ਵੀ ਸਮਗਲਰਾਂ ਦਾ ਸਰਗਣਾ ਵਿਕਰਮ ਸਿੰਘ ਮਜੀਠੀਆ, ਇਹਨਾਂ ਲਫ਼ਜ਼ਾਂ ਦੀ ਪ੍ਰੋੜਤਾ ਜਿਹੜੀ ਹੈ ਘੱਟੋ ਘੱਟ ਅਸੀਂ ਕਦੀ ਨਹੀਂ ਕੀਤੀ ਨਾ ਹੀ ਕਰਨਾ ਚਾਹੁੰਦੇ। ਅਸੀਂ ਇਹ ਸਮਝਦੇ ਹਾਂ ਕਿ ਜੇ ਲੱਗਦਾ ਹੈ ਜੇ ਪਤਾ ਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿਹੜਾ ਵਿਕਰਮ ਸਿੰਘ ਮਜੀਠੀਆ ਆ ਉਹ ਡਰੱਗ ਰੈਕਟ ਦੇ ਵਿੱਚ ਇਨਵੋਲਵ ਹੈ ਤਾਂ ਉਹਦੇ ਫੈਕਟ ਜਿਹੜੇ ਆ ਕੈਪਟਨ ਅਮਰਿੰਦਰ ਨੂੰ ਰੱਖਣੇ ਚਾਹੀਦੇ ਆ। ਬਿਆਨ ਦੇ ਕੇ ਕੀ ਹੁੰਦਾ? ਬਿਆਨ ਦੇ ਕੇ ਚਰਚਾ ਹੁੰਦੀ ਹੈ। ਬਿਆਨ ਦੇ ਕੇ ਹੁਣ ਇਹ ਆ ਕਿ ਪੰਜਾਬ ਦੇ ਲੋਕਾਂ 'ਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਹਲਕੇ ਦੇ ਵਿੱਚ ਕੈਪਟਨ ਅਮਰਿੰਦਰ ਦੀ ਬੱਲੇ ਬੱਲੇ ਹੋਏਗੀ। ਅੱਜ ਦੇਖੋ ਜੀ ਕਿੰਨੀ ਤੋਪ ਚਲਾਤੀ ਕੈਪਟਨ ਅਮਰਿੰਦਰ ਨੇ, ਪਰ ਲੋਕਾਂ ਦਾ ਭਲਾ ਕੀ ਹੋਇਆ? ਗੱਲ ਤਾਂ ਉੱਥੇ ਖੜੀ ਰਹਿ ਗਈ। ਡਰੱਗ ਰੈਕਟ ਵੀ ਉਵੇਂ ਚੱਲ ਰਹੇ ਆ, ਡਰੱਗ ਰੈਕਟ ਦੇ ਸਰਗਣੇ ਕੋਈ ਵੀ ਹੁਣ ਉਹ ਵੀ ਉਦਾਂ ਹੀ ਜਿਹੜੇ ਖੁੱਲ੍ਹੇਆਮ ਘੁੰਮ ਰਹੇ ਆ। ਸੋ ਅਸਲੀ ਮਸਲਾ ਜਿਹੜਾ ਇਹ ਹੈ ਜੋ ਮੈਂ ਸਮਝਦਾ ਵੀ ਜੇ ਤੁਹਾਡੇ ਕੋਲ ਐਵੀਡੈਂਸ ਹੈ ਤਾਂ ਤੁਹਾਨੂੰ ਉਹ ਜਿਹੜਾ ਸਾਹਮਣੇ ਰੱਖਣਾ ਚਾਹੀਦਾ। ਜਿੱਦਾਂ ਖੁਦ ਕੈਪਟਨ ਅਮਰਿੰਦਰ ਨੇ ਕਿਹਾ ਸੀ ਵੀ ਮੈਂ ਸੁਬਰਾਮਣੀਅਮ ਸਵਾਮੀ ਦੇ ਖਿਲਾਫ ਕੇਸ ਕਰਨਾ, ਉਹਨੇ ਚੋਣ ਕਮਿਸ਼ਨ ਨੂੰ ਚਿੱਠੀ ਵੀ ਦਿੱਤੀ। ਸੁਬਰਾਮਣੀਅਮ ਸਵਾਮੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੋਸ਼ ਲਾਇਆ
ਵੀ ਕੈਪਟਨ ਤੇ ਕੈਪਟਨ ਦੀ ਨੇਵਾ ਦੇ ਵਿੱਚ ਇੱਕ ਬੈਂਕ ਅਕਾਊਂਟ ਹੈ। ਤੇ ਅਸੀਂ ਉਦੋਂ ਵੀ ਕਿਹਾ ਸੀ ਵੀ ਜੇ ਉਹਨਾਂ ਨੂੰ ਇਹ ਜਾਣਕਾਰੀ ਹੈ ਤੇ ਉਹ ਦਾਅਵਾ ਵੀ ਕਰਦੇ ਮੇਰੇ ਕੋਲ ਜਿਹੜੇ ਉਹ ਖਾਤਾ ਨੰਬਰ ਵੀ ਹੈਗੇ ਆ ਤੇ ਲੋਕਾਂ ਨੂੰ ਦੱਸਦੇ ਕਿਉਂ ਨਹੀਂ? ਜਾਣ ਤੇ ਕਿ ਸਾਰ ਲੈਂਦੇ ਆ, ਜਾਂ ਤਾਂ ਲੋਕਾਂ ਦੇ ਕੋਲ ਐਵੀਡੈਂਸ ਵੀ ਪੇਸ਼ ਕਰੋ। ਸੋ ਕੈਪਟਨ ਅਮਰਿੰਦਰ ਦਾ ਹੌਸਲਾ ਜਿਹੜਾ ਆ ਉਹਨੂੰ ਤੁਸੀਂ ਚੋਣ ਰਣਨੀਤੀ ਦੇ ਤਹਿਤ ਦੇਖ ਸਕਦੇ ਹੋ। ਜਾਂ ਸੁਖਪਾਲ ਸਿੰਘ ਖਹਿਰਾ ਦਾ ਸੁਖਵੀਰ ਤੇ ਵਿਕਰਮ ਸਿੰਘ ਮਜੀਠੀਏ ਦਾ ਜਿਹੜਾ ਇਹ ਹਮਲਾ, ਇਹ ਸਿਰਫ ਤੇ ਸਿਰਫ ਪੰਜਾਬ ਦੀ ਚੋਣ ਮੁਹਿੰਮ ਦੇ ਵਿੱਚ ਕਾਂਗਰਸ ਪਾਰਟੀ ਜਾਂ ਅਮਰਿੰਦਰ ਦੀ ਜਿਹੜੀ ਚੋਣ ਮੁਹਿੰਮ ਹੈ ਉਹਨੂੰ ਹੁਲਾਰਾ ਦੇਣ ਵਾਸਤੇ ਕੀਤਾ ਗਿਆ। ਜੇ ਤੁਹਾਡੇ ਕੋਲ ਐਵੀਡੈਂਸ ਹੈ ਇਸ ਗੱਲ ਦੇ ਵੀ ਪੰਜਾਬ ਦੇ ਵਿੱਚ ਪੋਲੀਟੀਕਲ ਥ੍ਰੈਟ ਦੀ ਜਿਹੜੀ ਇਸ ਵੇਲੇ ਜਿਹੜੀ ਪੋਜੀਸ਼ਨ ਬਣੀ ਹੋਈ ਹੈ, ਜਾਂ ਸਿਆਸੀ ਦਹਿਸ਼ਤਗਰਦੀ ਜਿਹਨੂੰ ਅਸੀਂ ਕਹਿੰਦੇ ਹਾਂ, ਸਿਆਸੀ ਤੌਰ ਤੇ ਲੋਕਾਂ ਨੂੰ ਧਮਕਾਉਣ ਦਾ ਜਿਹੜਾ ਇੱਕ ਸਿਲਸਿਲਾ ਚੱਲ ਪਿਆ, ਤੁਹਾਡੇ ਕੋਲ ਐਵੀਡੈਂਸ ਹੈ ਤਾਂ ਸੁਖਪਾਲ ਸਿੰਘ ਖਹਿਰਾ ਉਹ ਐਵੀਡੈਂਸ ਦੇਣ ਤਾਂ ਜੋ ਉਹਨਾਂ ਦਾ ਦੋਸ਼ ਸਾਬਤ ਹੋ ਸਕੇ ਤੇ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋ ਸਕੇ। ਇੱਦਾਂ ਕੈਪਟਨ ਅਮਰਿੰਦਰ ਨੂੰ ਚਾਹੀਦਾ ਵੀ ਜੇ ਉਹਨਾਂ ਕੋਲ ਇਹ ਜਾਣਕਾਰੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਕਰੈਕਸ਼ਨ ਹੈ, ਵਿਕਰਮ ਸਿੰਘ ਮਜੀਠੀਆ ਇਨਵੋਲਵ ਹੈ ਡਰੱਗ ਰੈਕਟ ਦੇ ਵਿੱਚ, ਤਾਂ ਫਿਰ ਉਹ ਐਵੀਡੈਂਸ ਜਿਹੜੇ ਹੈ ਕੈਪਟਨ ਅਮਰਿੰਦਰ ਨੂੰ ਲੋਕਾਂ ਦੇ ਸਾਹਮਣੇ ਲਿਆਉਣੇ ਚਾਹੀਦੇ ਆ। ਇਹ ਸਹੀ ਮੌਕਾ ਆ, ਨਾਲੇ ਉਹਨਾਂ ਦੀ ਜਿੱਤ ਬੜੀ ਆਸਾਨ ਹੋ ਜਾਏਗੀ। ਜੀ ਜੀ ਬਿਲਕੁਲ। ਤੇ ਇੱਕ ਹੋਰ ਬਿਆਨ ਲਓ ਜੀ ਮਨਪ੍ਰੀਤ ਬਾਦਲ ਦਾ, ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਹੁਣ ਮੈਂ ਕਾਂਗਰਸ ਦੇ ਜਾਬਤੇ ਵਿੱਚ ਰਹਿ ਕੇ, ਉਸ ਪਾਰਟੀ ਦੇ ਜਾਬਤੇ ਵਿੱਚ ਰਹਿ ਕੇ ਹੀ ਕੰਮ ਕਰਾਂਗਾ। ਕੀ ਇਸ ਤੋਂ ਲੱਗਦਾ ਕਿ ਜਿਹੜੀ PPP ਉਹਨਾਂ ਦੀ ਪਾਰਟੀ ਆ ਉਹ ਖਤਮ ਹੋ ਗਈ ਹੋਗੀ? ਤੁਸੀਂ ਸਾਡਾ ਪ੍ਰੋਗਰਾਮ ਇਲੈਕਸ਼ਨ ਐਕਸੈਸ ਦਾ ਹੁਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਸ਼ੁਰੂ ਕੀਤਾ ਜੀ, ਖਬਰ ਪ੍ਰੋਗਰਾਮ ਜਿਹੜਾ ਅਸੀਂ ਕਰਦੇ ਰਹੇ ਹਫ਼ਤਾਵਾਰੀ ਪਹਿਲਾਂ ਜੀ ਜੀ, ਉਹਨਾਂ ਦੀ ਪੁਰਾਣੀ ਰਿਕਾਰਡਿੰਗਸ ਸਾਲ 2 ਸਾਲ ਦੀਆਂ ਤੁਸੀਂ ਸੁਣ ਸਕਦੇ ਹੋ। ਸਾਡੇ ਸਰੋਤੇ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਮਨਪ੍ਰੀਤ ਬਾਦਲ ਜਾਂ ਉਹਨਾਂ ਦੀ ਪਾਰਟੀ ਪੀਪਲਜ਼ ਪਾਰਟੀ ਬਾਰੇ ਕਿਹੜੇ ਵੇਲੇ ਕੀ ਟਿੱਪਣੀਆਂ ਕੀਤੀਆਂ ਸੀ। ਜੀ ਜੀ, ਅਸੀਂ ਸਾਫ਼ ਤੌਰ ਤੇ ਇਹ ਗੱਲ ਕਹਿੰਦੇ ਰਹੇ ਹੈ ਕਿ ਮਨਪ੍ਰੀਤ ਬਾਦਲ ਦੇ ਕੋਲ 2 ਹੀ ਰਸਤੇ ਹੈ। ਜਦੋਂ ਪਹਿਲਾਂ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ, ਭਗਤ ਸਿੰਘ ਦੇ ਪਿੰਡ ਗਏ, ਅਸੀਂ ਕਹਿੰਦੇ ਰਹੇ ਕਿ 2 ਹੀ ਰਸਤੇ ਹੈ ਮਨਪ੍ਰੀਤ ਬਾਦਲ ਕੋਲ, ਜਾਂ ਤਾਂ ਉਹ ਲੋਕਾਂ ਦੀ ਸਿਆਸਤ ਕਰ ਲੈਣ ਤੇ ਜਾਂ ਸੱਤਾ ਦੀ ਸਿਆਸਤ ਕਰ ਲੈਣ। ਤੇ ਪਿਛਲੇ ਦਿਨਾਂ ਦਾ ਘਟਨਾਕ੍ਰਮ ਜਿਹੜਾ ਆ ਉਹਨੇ ਇਹ ਸਾਬਤ ਕਰ ਦਿੱਤਾ ਕਿ ਉਹ ਸੱਤਾ ਦੀ ਸਿਆਸਤ ਦੇ ਵਿੱਚ ਇਨਵੋਲਵ ਹੋ ਗਏ ਆ। ਤੇ ਸੱਤਾ ਦੀ ਸਿਆਸਤ 'ਚ ਇਨਵੋਲਵ ਜਦੋਂ ਹੋ ਗਏ ਤੇ ਪੀਪਲਜ਼ ਪਾਰਟੀ ਦੇ ਸਾਂਝੇ ਮੋਰਚੇ ਦੇ ਵੱਲੋਂ ਲੜਦਿਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਮਨ ਮੁਆਫਕ ਨਤੀਜੇ ਨਹੀਂ ਆਏ, ਫਿਰ ਉਹਨਾਂ ਕੋਲ ਇੱਕੋ ਰਸਤਾ ਵਰਤਿਆ ਸੀ। ਉਹ ਰਸਤਾ ਇਹ ਸੀ ਕਿ ਉਹ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਚਲ ਜਾਣ, ਜਾਂ ਫਿਰ ਉਹ ਕਾਂਗਰਸ ਪਾਰਟੀ ਜਿਹੜੀ ਹੈ ਉਹਦਾ ਪੱਲਾ ਫੜ ਲੈਣ, ਕਿਉਂਕਿ ਉਹ ਸੱਤਾ ਕਰ ਰਹੇ ਆ। ਤੇ ਅਲਟੀਮੇਟਲੀ ਉਹਨਾਂ ਨੇ ਪੀਪਲਜ਼ ਪਾਰਟੀ ਵੱਲੋਂ ਪਹਿਲਾਂ ਆਪਣੀ ਉਮੀਦਵਾਰੀ ਤੈਅ ਕਰਵਾਈ ਕਾਂਗਰਸ ਪਾਰਟੀ ਦੀ ਹਮਾਇਤ ਦੇ ਨਾਲ। ਤੇ ਪਹਿਲਾਂ ਇਸ ਗੱਲ ਤੇ ਦੁਬਿਧਾ ਰਹੀ ਕਿ ਪਤੰਗ ਚੋਣ ਨਿਸ਼ਾਨ ਹੈ ਜਿਹੜਾ ਪੁਰਾਣਾ ਚੋਣ ਨਿਸ਼ਾਨ ਹੈ ਪੀਪਲਜ਼ ਪਾਰਟੀ ਦਾ, ਜਾਂ ਫਿਰ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਤੇ ਚੋਣ ਲੜੀ ਜਾਏ। ਤੇ ਅਲਟੀਮੇਟਲੀ ਉਹਨੇ ਆਪਣੇ ਕੈਡਰ ਨੂੰ, ਮਨਪ੍ਰੀਤ ਬਾਦਲ ਨੇ ਜਿੰਨਾ ਕੁ ਵੀ ਹੈ ਆਪਣੇ ਕੇਡਰ ਨੂੰ ਇਹ ਮਨਾਉਣ 'ਚ ਕਾਮਯਾਬੀ ਹਾਸਲ ਕੀਤੀ ਕਿ ਜੇ ਆਪਾਂ ਪੰਜੇ ਤੇ ਚੋਣ ਨਹੀਂ ਲੜਾਂਗੇ ਤਾਂ ਆਪਾਂ ਹਾਰ ਸਕਦੇ ਹਾਂ। ਵੀ 60,000 ਏਦਾਂ ਦੀ ਵੋਟ ਹੈ ਬਠਿੰਡੇ ਦੇ ਵਿੱਚ ਜਿਹੜੀ ਸਿਰਫ ਤੇ ਸਿਰਫ ਪੰਜੇ ਨੂੰ ਪੈਣੀ ਹੈ, ਤੇ ਇਸ ਕਰਕੇ ਉਹ ਵੋਟ ਜਿਹੜੀ ਜ਼ਾਇਆ ਜਾਏਗੀ। ਫਿਰ ਪੰਜੇ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਅਲਟੀਮੇਟਲੀ ਅੱਜ ਇਹ ਕਹਿ ਦਿੱਤਾ ਕਿ ਪੀਪਲਜ਼ ਪਾਰਟੀ ਦੀ ਹੋਂਦ ਹੁਣ ਪੰਜਾਬ 'ਚ ਖਤਮ ਹੈ। ਮੈਂ ਹੁਣ ਕਾਂਗਰਸ ਦੇ ਜਾਬਤੇ 'ਚ ਰਹਿ ਕੇ ਜਿਹੜੀ ਚੋਣ ਲੜ ਰਿਹਾ ਤੇ ਹੱਥ ਮੇਰਾ ਚੋਣ ਨਿਸ਼ਾਨ ਹੈ, ਯਾਨੀ ਮੈਂ ਕਾਂਗਰਸ ਦਾ ਕੈਂਡੀਡੇਟ ਹਾਂ ਜੀ। ਹੁਣ ਇਹ ਕਿਉਂ ਹੋਇਆ? ਉਹ ਇਸ ਕਰਕੇ ਹੋਇਆ ਕਿ ਕਿਉਂਕਿ ਪੀਪਲਜ਼ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਵੀ ਨਹੀਂ ਇਸ ਵੇਲੇ ਰੱਖ ਰਹੀ ਵਿਧਾਨ ਸਭਾ ਚੋਣਾਂ ਤੋਂ ਬਾਅਦ। ਤੇ ਦੂਜੀ ਗੱਲ, ਬਠਿੰਡੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦੇ ਆ ਮਨਪ੍ਰੀਤ ਬਾਦਲ, ਜਿਹੜਾ ਉਹਨਾਂ ਨੇ ਕਿਹਾ ਵੀ ਹੈ, ਤਾਂ ਲੋਕ ਹਾਲੇ ਵੀ ਉਹਨਾਂ ਨੂੰ ਪੀਪਲਜ਼ ਪਾਰਟੀ ਦਾ ਉਮੀਦਵਾਰ ਸਮਝੀ ਜਾਂਦੇ ਸੀ ਤੇ ਉਹਦਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਸੀ। ਤੀਜੀ ਗੱਲ, ਬਠਿੰਡੇ ਦੇ ਵਿੱਚ ਪੀਪਲਜ਼ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹਦੇ ਤੇ ਇੱਕ ਆਜ਼ਾਦ ਉਮੀਦਵਾਰ ਖੜਾ ਹੋ ਗਿਆ, ਉਹਨੂੰ ਪਤੰਗ ਚੋਣ ਨਿਸ਼ਾਨ ਮਿਲ ਗਿਆ। ਸੋ ਇਹ ਸਾਰੀਆਂ ਗੱਲਾਂ ਨੇ। ਤੇ ਦੂਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਮਨਪ੍ਰੀਤ ਬਾਦਲ ਜਿਹੜੇ ਅਲਟੀਮੇਟਲੀ ਅਸੀਂ ਜਿੱਦਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਉਹਨਾਂ ਕੋਲ ਰਸਤਾ ਇਹੀ ਹੋਣਾ, ਚੋਣਾਂ ਤੋਂ ਬਾਅਦ ਉਹ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ। ਜੇ ਚੋਣ ਜਿੱਤ ਜਾਂਦੇ ਆ ਤਾਂ ਵੀ, ਜੇ ਚੋਣ ਹਾਰ ਜਾਂਦੇ ਆ ਤਾਂ ਵੀ। ਈਵਨ ਇੱਕ ਬਹੁਤ ਸੀਨੀਅਰ ਲੀਡਰ ਰਹੇ ਕਾਂਗਰਸ ਪਾਰਟੀ ਦੇ, ਉਹਨਾਂ ਨਾਲ ਮੇਰੀ ਗੱਲ ਹੋਈ ਸੀ। ਉਹ ਕਾਂਗਰਸ ਪਾਰਟੀ ਤੋਂ ਪਿਛਲੇ ਕਾਫੀ ਸਮੇਂ ਤੋਂ ਬਾਹਰ ਸੀਗੇ, ਪਰ ਮੈਂ ਉਹਨਾਂ ਦਾ ਨਾਂ ਹਾਲੇ ਇਸ ਕਰਕੇ ਨਹੀਂ ਲੈਣਾ ਕਿਉਂਕਿ ਤਾਜ਼ੇ ਫੇਸ ਤੋਂ ਕਾਂਗਰਸ ਪਾਰਟੀ 'ਚ ਗਏ ਆ, ਸੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਐਸ਼ੋਰ ਕੀਤਾ ਵੀ ਸੁਸ਼ੀਲ, ਤੁਸੀਂ ਦੇਖੋਗੇ ਆਉਣ ਵਾਲੇ 5 ਸਾਲਾਂ ਬਾਅਦ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਬਾਦਲ ਹੋਣਗੇ। ਹੁਣ ਇਹ 5 ਸਾਲ ਲੱਗਦੇ ਆ ਜਾਂ 7 ਸਾਲ ਲੱਗਦੇ ਆ, ਅਲਟੀਮੇਟਲੀ ਹੋਣਾ ਇਹੀ ਹੈ ਪੰਜਾਬ ਦੇ ਵਿੱਚ ਬਾਦਲਾਂ ਦੀ ਸਿਆਸਤ ਹੀ ਚੱਲਣੀ ਹੈ। ਇੱਕ ਪਾਸੇ ਬਾਦਲ ਕਾਂਗਰਸ ਵੱਲੋਂ ਸਿਆਸਤ ਕਰਨਗੇ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸਤ ਕਰਨਗੇ। ਇਹ ਸਿਚੁਏਸ਼ਨ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਬਣਨੀ ਹੈ, ਯਾਨੀ ਪੰਜਾਬ ਦੇ ਵਿੱਚ
ਚਾਹੇ ਇੱਧਰੋਂ ਚਾਹੇ ਉੱਧਰੋਂ, ਚਾਹੇ ਸਿੱਧੇ ਕੰਨ ਫੜ ਲਓ, ਚਾਹੇ ਲੱਤਾਂ ਇੱਥੋਂ ਕੰਨ ਫੜ ਲਓ। ਆਉਣ ਵਾਲਾ ਸਮਾਂ ਬਾਦਲਾਂ ਦੀ ਸਿਆਸਤ ਦਾ ਹੀ ਸਮਾਂ ਆ। ਚਾਹੇ ਕਾਂਗਰਸ ਰਾਜ ਕਰੇ ਤਾਂ ਵੀ ਬਾਦਲ, ਤੇ ਚਾਹੇ ਇੱਧਰੋਂ ਪਾਰਟੀ ਤੇ ਅਕਾਲੀ ਰਾਜ ਕਰਨ ਤਾਂ ਵੀ ਬਾਦਲ। ਅੱਜ ਇਹਦਾ ਮਤਲਬ ਕਿ ਬਾਦਲ 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 ਹੀ ਰਹਿਣਗੇ, ਜਿਹੜਾ ਮਰਜ਼ੀ ਆ ਜਾਏ। ਤੇ ਅੱਗੇ ਚੱਲੀਏ ਜੀ। ਚੰਡੀਗੜ੍ਹ ਦੇ ਵਿੱਚ ਵੋਟਾਂ ਪੈਣ ਦਾ ਜਿਹੜਾ ਉਹ ਸਮਾਪਤ ਹੋ ਗਿਆ ਕੰਮ, ਤੇ ਅੱਗੇ ਸੀਟਾਂ ਵੱਲ ਜ਼ਰੂਰ ਦੱਸੋ ਕਿ ਉਹਦੇ ਕੀ ਸਮੀਕਰਨ ਆ ਅੰਮ੍ਰਿਤਸਰ, ਸੰਗਰੂਰ, ਲੁਧਿਆਣਾ ਸੀਟ ਦੇ। ਦੇਖੋ, ਕੁਝ ਗੱਲ ਤਾਂ ਅਸੀਂ ਅੰਮ੍ਰਿਤਸਰ ਦੀ ਕੀਤੀ ਹੈ। ਅੰਮ੍ਰਿਤਸਰ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਜਿਹੜੀ ਬਿਆਨਬਾਜ਼ੀ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਸੀ, ਉਹਦੇ 'ਚ ਇਹ ਤਾਜ਼ਾ ਬਿਆਨਬਾਜ਼ੀ ਅਰੁਣ ਜੇਤਲੀ ਤੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ, ਇਹਦੇ ਨਾਲ ਅਰੁਣ ਜੇਤਲੀ ਨੂੰ ਖਾਸਾ ਨੁਕਸਾਨ ਹੋ ਸਕਦਾ ਹੈ। ਉਹਨਾਂ ਦੇ ਮਤਭੇਦ ਵੀ ਜਗ ਜ਼ਾਹਰ ਹੋਏ ਆ। ਦੂਜੀ ਗੱਲ ਜਿਹੜੀ ਉੱਥੋਂ ਦੀ ਸਮੀਕਰਨ ਹੈ, ਚੋਣ ਸਮੀਕਰਨ ਅੰਮ੍ਰਿਤਸਰ ਦੇ, ਉਹ ਇੱਕ ਐਂਗਲ ਤੋਂ ਤਾਂ ਕੈਪਟਨ ਅਮਰਿੰਦਰ ਵਾਸਤੇ ਵੀ ਸ਼ਹਿਰ ਦੇ ਵਿੱਚ ਖਾਸ ਤੌਰ 'ਤੇ ਮੁਸ਼ਕਿਲ ਪੈਦਾ ਕਰ ਸਕਦੇ ਹੈ। ਉਹ ਮੁਸ਼ਕਿਲ ਇਹ ਹੈ ਕਿ ਉੱਥੋਂ ਇੱਕ ਤਾਂ ਭਾਰਤੀ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਅਮਰਜੀਤ ਆਸਲ ਤੇ ਇੱਕ CPM ਪੰਜਾਬ ਦਾ ਉਮੀਦਵਾਰ ਹੈ ਰਤਨ ਸਿੰਘ ਰੰਧਾਵਾ। ਇਹ ਜਿਹੜੇ ਉਮੀਦਵਾਰ ਹੈ, ਇਹ ਕਿਸੇ ਵੀ ਹਾਲਤ ਵਿੱਚ ਜਿਹੜੀ ਇਹਨਾਂ ਨੂੰ ਵੋਟ ਪੈਣੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀ ਵੋਟ ਭੁਗਤਣੀ ਸੀ ਉਹ ਹੈ। ਤੇ ਉਹ ਵੋਟ ਜਿਹੜੀ ਹੈ, ਚਾਹੇ ਉਹ 20,000 ਪਵੇ ਜਾਂ 25,000, ਉਹ ਵੋਟ ਦਾ ਨੁਕਸਾਨ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਨੂੰ। ਪਰ ਨਾਲ ਦੀ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉੱਥੇ ਖੜੇ ਡਾਕਟਰ ਵੀਰ ਸਿੰਘ, ਜਿਹੜੇ ਬੜੇ ਸਿਆਣੇ, ਤਜਰਬੇਕਾਰ ਤੇ ਬਹੁਤ ਹੀ ਤਿਆਰੀ ਤੇ ਬਹੁਤ ਹੀ ਇਮਾਨਦਾਰ ਤੇ ਸਾਫ਼ ਸੁਥਰੀ ਕਹਿ ਲਓ ਵੀ ਸ਼ਖਸੀਅਤ ਹੈਗੇ ਆ, ਉਹ ਜਿੰਨੀ ਵੀ ਵੋਟ ਲੈਣਗੇ ਉਹਦੇ 'ਚ ਵੱਡਾ ਨੁਕਸਾਨ ਉਹ ਅਰੁਣ ਜੇਤਲੀ ਨੂੰ ਕਰਨਗੇ, ਕਿਉਂਕਿ ਸ਼ਹਿਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰਸੂਖ ਹੈ। ਬਹੁਤ ਵੱਡੇ ਆਈ ਸਰਜਨ ਨੇ ਏਸ਼ੀਆ ਦੇ ਸਭ ਤੋਂ ਵੱਡੇ, ਤੇ ਸ਼ਹਿਰੀ ਵੋਟ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹਨੂੰ ਇਫੈਕਟ ਕਰਨਗੇ ਉਸ ਤੌਰ 'ਤੇ, ਤੇ ਉਹਦਾ ਨੁਕਸਾਨ ਜ਼ਿਆਦਾ ਜਿਹੜਾ, ਕਿਉਂਕਿ ਜ਼ਿਆਦਾ ਵੋਟ ਨਹੀਂ ਲੈ ਜਾਣੀ ਹੈ, ਤੇ ਉਹ ਵੋਟ ਜਿਹੜੀ ਹੈ ਸਿੱਧੇ ਤੌਰ 'ਤੇ ਅਰੁਣ ਜੇਤਲੀ ਦੇ ਖਾਤੇ ਤੋਂ ਬਾਹਰ ਜਾਏਗੀ। ਓਵਰਆਲ ਵੀ ਜਿਹੜਾ ਚੋਣ ਮੁਹਿੰਮ ਚੱਲ ਰਹੀ ਹੈ ਅੰਮ੍ਰਿਤਸਰ ਦੇ ਵਿੱਚ, ਉਹਦੇ ਤੋਂ ਆਮ ਲੋਕਾਂ ਦੀ ਰਾਏ ਇਹ ਬਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦੇ ਨਾਲ ਕਾਂਗਰਸ ਪਾਰਟੀ ਦੀ ਜਿਹੜੀ ਆਪੋ ਸਾਡੇ ਕੋਲ ਸੀ ਕਾਂਗਰਸ ਪਾਰਟੀ ਦਾ, ਉਹ ਖਤਮ ਹੋ ਗਿਆ। ਕਾਂਗਰਸ ਪਾਰਟੀ ਇੱਕ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਦੇ ਵਿੱਚ। ਇਸ ਕਰਕੇ ਕੈਪਟਨ ਅਮਰਿੰਦਰ ਅੱਜ ਦੀ ਤਰੀਕ ਦੇ ਵਿੱਚ ਅਰੁਣ ਜੇਤਲੀ ਤੋਂ 21 ਸਾਬਤ ਹੋ ਰਿਹਾ ਹੈ ਤੇ ਅਰੁਣ ਜੇਤਲੀ 19 ਰਹਿ ਰਿਹਾ ਹੈ। ਕੱਲ ਨੂੰ ਚੋਣ ਰਣਨੀਤੀ ਦੇ ਤਹਿਤ ਕੀ ਸਿਚੁਏਸ਼ਨ ਚੇਂਜ ਹੋ ਰਿਹਾ ਹੈ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਤੇ ਨਵਜੋਤ ਸਿੱਧੂ ਦਾ ਨੁਕਸਾਨ ਵੀ ਸਿੱਧੇ ਤੌਰ 'ਤੇ ਅਰੁਣ ਜੇਤਲੀ ਹੋ ਰਿਹਾ, ਕਿਉਂਕਿ ਉਹਨਾਂ ਨੇ ਅੰਮ੍ਰਿਤਸਰ ਆਉਣਾ ਨਹੀਂ, ਤੇ ਨਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਵੀ ਅੰਮ੍ਰਿਤਸਰ ਦੇ ਵਿੱਚ ਮੈਂ ਪ੍ਰਚਾਰ ਨਹੀਂ ਕਰਨਾ, ਬਾਹਰ ਨਿਕਲੇ ਤੋਂ ਪ੍ਰਚਾਰ ਕਰ ਲਓ। ਇਹਦਾ ਸਿੱਧਾ ਅਸਰ ਜਿਹੜਾ ਉਹਦੇ ਜਿਹੜੇ ਸਹਿਯੋਗੀ ਹੈ ਨਵਜੋਤ ਸਿੰਘ ਸਿੱਧੂ ਦੇ, ਉਹ ਗੁੱਸੇ 'ਚ ਆ ਕੇ ਲਾਜ਼ਮੀ ਤੌਰ 'ਤੇ ਅਰੁਣ ਜੇਤਲੀ ਨੂੰ ਹਰਾਉਣ ਦਾ ਕੰਮ ਕਰਨਗੇ, ਇਹ ਸਾਬਤ ਕਰਨ ਵਾਸਤੇ ਵੀ ਇਹ ਸੀਟ ਸਿਰਫ ਨਵਜੋਤ ਸਿੰਘ ਸਿੱਧੂ ਜਿੱਤ ਸਕਦਾ ਹੈ, ਤਾਂ ਜੋ ਅਗਲੀ ਵਾਰ ਨਵਜੋਤ ਸਿੰਘ ਸਿੱਧੂ ਦਾ ਦਾਅਵਾ ਫਿਰ ਇਸ ਸੀਟ 'ਤੇ ਕਾਇਮ ਰੱਖਿਆ ਜਾ ਸਕੇ। ਤੇ ਓਵਰਆਲ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਹੱਥ ਜਿਹੜਾ ਉੱਪਰ ਚੱਲਦਾ ਦਿਖਾਈ ਦੇ ਰਿਹਾ। ਚੰਡੀਗੜ੍ਹ 'ਚ ਵੋਟਾਂ ਪੈ ਚੁੱਕੀਆਂ ਤੇ ਚੰਡੀਗੜ੍ਹ ਦੇ ਵਿੱਚ ਲੋਕਾਂ ਦੀ ਰਾਏ ਜਿਹੜੀ ਅਸੀਂ ਲਈ ਹੈ, ਜਿਹੜੀ USA ਦੇ ਤੌਰ ਦੇ ਉੱਤੇ ਅਸੀਂ ਜਦੋਂ ਲੋਕਾਂ 'ਚ ਵਿਚਰੇ ਹਾਂ, ਤੇ ਸਾਨੂੰ ਜਿਹੜੀ ਫੀਡਬੈਕ ਮਿਲੀ ਹੈ ਉਹ ਇਹ ਮਿਲੀ ਹੈ ਕਿ ਆਮ ਤੌਰ ਦੇ ਉੱਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਹੀ ਹੈ, ਉਹਨਾਂ ਦੇ ਮੂੰਹ 'ਚੋਂ ਇਹ ਲਫ਼ਜ਼ ਨਿਕਲ ਰਿਹਾ ਹੈ ਕਿ ਗੁਲ ਪਨਾਗ ਨੇ ਤਾਂ ਕਮਾਲ ਕਰ ਦਿੱਤਾ। ਯਾਨੀ ਜਿੰਨਾ ਜ਼ਿਆਦਾ ਜਾਂ ਵੱਡਾ ਉਭਾਰ ਗੁਲ ਪਨਾਗ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ, ਇੱਥੇ ਦੀਆਂ ਕਲੋਨੀਆਂ ਦੇ ਵਿੱਚ ਵੀ, ਚੰਡੀਗੜ੍ਹ ਦੀਆਂ ਕਲੋਨੀਆਂ ਦੇ ਵਿੱਚ ਵੀ, ਸ਼ਹਿਰੀ ਵੋਟਰਾਂ ਦੇ ਵਿੱਚ ਦੋ ਤਰ੍ਹਾਂ ਦਾ ਵੋਟਰ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਗੁਲ ਪਨਾਗ ਦੇ ਹੱਕ ਵਿੱਚ ਨਿਕਲਿਆ। ਨੰਬਰ 1 ਤਾਂ ਯੂਥ ਜਿਹੜਾ ਆ ਉਹ ਬਹੁਤ ਵੱਡੇ ਪੱਧਰ ਤੇ ਗੁਲ ਪਨਾਗ ਦੇ ਹੱਕ 'ਚ ਭੁਗਤਿਆ। ਨੰਬਰ 2 ਤੇ ਔਰਤਾਂ ਗੁਲ ਪਨਾਗ ਦੇ ਹੱਕ 'ਚ ਬਹੁਤ ਭੁਗਤੀਆਂ। ਤੇ ਨੰਬਰ 3 ਤੇ ਉਹ ਲੋਕ ਜਿਹੜੇ ਲੋਕ ਸਿਰਫ ਪੋਲੀਟੀਕਲ ਡਿਸਕਸ਼ਨ ਕਰਦੇ ਘਰਾਂ 'ਚ ਬੈਠ ਕੇ ਸਵੇਰੇ ਕੌਫੀ ਵੇਲੇ, ਸ਼ਾਮ ਨੂੰ ਡਰਿੰਕ ਲੈਂਦੇ ਹੋਏ ਡਿਸਕਸ਼ਨ ਕਰਦੇ, ਵੋਟ ਪਾਉਣ ਨਹੀਂ ਜਾਂਦੇ, ਉਹ ਲੋਕ ਵੋਟ ਪਾਉਣ ਨਿਕਲੇ ਆ ਚੰਡੀਗੜ੍ਹ ਦੇ ਵਿੱਚ ਗੁਲ ਪਨਾਗ ਦੇ ਹੱਕ ਦੇ ਵਿੱਚ। ਸੋ ਫਾਈਟ ਬਹੁਤ ਜ਼ਬਰਦਸਤ ਹੈ ਪਵਨ ਬਾਂਸਲ ਦੇ ਨਾਲ। ਕਿਰਨ ਖੇਰ ਸ਼ਾਇਦ ਤੀਜੀ ਦਫਾ ਤੇ ਚੱਲ ਜਾਵੇ, ਪਵਨ ਬਾਂਸਲ ਦੇ ਨਾਲ ਫਾਈਟ ਹੈ ਤੇ ਗੁਲ ਪਨਾਗ ਇਸ ਫਾਈਟ ਦੇ ਵਿੱਚ ਜਿੱਤ ਵੀ ਸਕਦੀ ਹੈ। ਇਹ ਸਿਚੁਏਸ਼ਨ ਚੰਡੀਗੜ੍ਹ ਦੀ ਹੈ। ਨਾਲ ਦੀ ਨਾਲ ਜੇ ਅਸੀਂ ਜ਼ਿਕਰ ਕਰਨਾ ਹੋਵੇ ਲੁਧਿਆਣੇ ਦਾ, ਤੇ ਸਾਡੇ ਕੋਲ ਜਿਹੜੀਆਂ ਸੂਚਨਾਵਾਂ ਹੈ, ਸਾਡੀਆਂ ਸੂਚਨਾਵਾਂ ਦੇ ਮੁਤਾਬਕ ਲੁਧਿਆਣੇ ਦੇ ਵਿੱਚ ਜਿਹੜਾ ਆਜ਼ਾਦ ਉਮੀਦਵਾਰ ਹੈ ਬਾਗੀ ਹੋ ਕੇ ਅਕਾਲੀਆਂ ਤੋਂ ਖੜਾ ਬੈਂਸ ਸਿਮਰਜੀਤ ਬੈਂਸ ਜਿਹੜਾ ਆ, ਉਹ ਇਸ ਵੇਲੇ ਲੀਡ ਦੇ ਉੱਤੇ ਹੈ ਲੁਧਿਆਣੇ ਦੇ ਵਿੱਚ। ਦੂਜੇ ਨੰਬਰ ਤੇ ਰਵਨੀਤ ਬਿੱਟੂ ਚੱਲ ਰਿਹਾ ਹੈ ਤੇ ਤੀਜੇ ਨੰਬਰ ਤੇ ਮਨਪ੍ਰੀਤ ਇਆਲੀ ਹੈ ਤੇ SS ਫੂਲਕਾ 1 ਲੱਖ ਦੇ ਕਰੀਬ ਵੋਟਾਂ ਲੈ ਕੇ ਚੌਥੇ ਨੰਬਰ ਤੇ ਜਾਣਗੇ। ਸਾਡੀਆਂ ਸੂਚਨਾਵਾਂ ਦੇ ਮੁਤਾਬਕ ਇਹ ਇਸ ਵੇਲੇ ਦੀ ਲੁਧਿਆਣੇ ਦੀ ਜਿਹੜੀ ਸਥਿਤੀ ਹੈ। ਤੇ ਜਿੱਥੋਂ ਤੱਕ ਸੰਗਰੂਰ ਦਾ ਮਾਮਲਾ ਹੈ, ਤੇ ਕੋਈ ਹੈਰਾਨੀ ਨਹੀਂ ਹੋਏਗੀ ਜੇ ਭਗਵੰਤ ਮਾਨ
ਬਹੁਤ ਵੱਡੀ ਫਾਈਟ ਦੇ ਵਿੱਚੋਂ ਇੱਕ ਸੀਟ ਜਿਹੜੀ ਹੈ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਝੋਲੀ 'ਚ ਕੋਈ ਪਏਗੀ ਤਾਂ ਭਗਵੰਤ ਮਾਨ ਇਹ ਸੀਟ ਜਿਤਾ ਸਕਦਾ ਆਮ ਆਦਮੀ ਪਾਰਟੀ ਨੂੰ, ਕਿਉਂਕਿ ਪਿੰਡਾਂ ਦੇ ਵਿੱਚ ਭਗਵੰਤ ਮਾਨ ਨੂੰ ਜਿੰਨਾ ਜਨ ਸਮਰਥਨ ਮਿਲ ਰਿਹਾ ਹੈ, ਜਿੱਦਾਂ ਦੇ ਟੋਟਕੇ ਰਾਜਸੀ ਤੌਰ ਦੇ ਉੱਤੇ ਲੋਕਾਂ ਨੂੰ ਸੁਣਾ ਰਿਹਾ ਹੈ ਤੇ ਜਿਹੜੀਆਂ ਭੀੜਾਂ ਜੁੜ ਰਹੀਆਂ ਉਹਨੇ ਨੀਂਦਾਂ ਉਡਾ ਦਿੱਤੀਆਂ ਢੀਂਡਸੇ ਦੀਆਂ ਵੀ ਤੇ ਨਾਲ ਵਿਜੇਂਦਰ ਸਿੰਗਲਾ ਦੀਆਂ ਵੀ। ਸੁਖਦੇਵ ਸਿੰਘ ਢੀਂਡਸਾ ਤਾਂ ਉੱਥੇ ਕਾਫੀ ਪਿੱਛੇ ਚੱਲ ਰਿਹਾ, ਵਿਜੇਂਦਰ ਸਿੰਗਲੇ ਦੇ ਨਾਲ ਜਿਹੜਾ ਆ ਕਾਫੀ ਵੱਡੀ ਫਾਈਟ ਇਸ ਵੇਲੇ ਦਿਖਾਈ ਦੇ ਰਹੀ ਹੈ ਭਗਵੰਤ ਮਾਨ ਦੀ, ਤੇ ਉਸ ਫਾਈਟ ਦੇ ਵਿੱਚੋਂ ਭਗਵੰਤ ਮਾਨ ਕੋਈ ਚਮਤਕਾਰ ਵੀ ਕਰ ਸਕਦੇ ਹੈ, ਪਰ ਰਾਜਸੀ ਤੌਰ ਤੇ ਭਵਿੱਖਬਾਣੀ ਕਰਨੀ ਜਿਹੜੀ ਠੀਕ ਨਹੀਂ ਹੁੰਦੀ। ਪਰ ਬਹੁਤ ਵੱਡੀ ਫਾਈਟ ਦੇ ਵਿੱਚ ਹੈ ਪੰਜਾਬ ਦੇ ਵਿੱਚ। ਜੇ ਆਮ ਆਦਮੀ ਪਾਰਟੀ ਕੋਈ ਸੀਟ ਜਿੱਤੇਗੀ ਤਾਂ ਫਿਰ ਸਿਰਫ ਤੇ ਸਿਰਫ ਸੰਗਰੂਰ ਦੀ ਹੀ ਜਿੱਤੇਗੀ, ਪਰ ਹਾਲੇ ਵੀ ਫਾਈਟ ਬੜੀ ਜ਼ਬਰਦਸਤ ਹੈ। ਹਾਲੇ ਕਾਫੀ ਦਿਨ ਪਏ ਆ, ਬਹੁਤ ਸਾਰੇ ਦਿਨ ਹਾਲੇ ਪਏ ਆ। 30 ਅਪ੍ਰੈਲ ਨੂੰ ਵੋਟ ਹੈ, ਸਥਿਤੀਆਂ ਬਦਲਦੀਆਂ ਰਹਿਣਗੀਆਂ, ਬਣਦੀਆਂ ਰਹਿਣਗੀਆਂ, ਵਿਗੜਦੀਆਂ ਰਹਿਣਗੀਆਂ। ਜੀ ਜੀ ਤੇ ਅਗਲੇ ਜਿਵੇਂ ਬਠਿੰਡਾ ਦੀ ਸੀਟ ਆ ਉੱਥੇ ਕਿਸ ਤਰ੍ਹਾਂ ਦੇ ਸਮੀਕਰਨ ਆ? ਦੇਖੋ ਬਠਿੰਡੇ ਦੇ ਵਿੱਚ ਜਿਹੜੀ ਹੁਕਮਰਾਨ ਪਾਰਟੀ ਹੈ ਜੀ ਉਹਦਾ ਸਾਰਾ ਜ਼ੋਰ ਬਠਿੰਡੇ 'ਚ ਲੱਗਾ ਹੈ। ਮਜ਼ਾਕੀਆ ਲਹਿਜੇ 'ਚ ਲੋਕ ਗੱਲਾਂ ਕਰਦੇ ਹੈ ਵੀ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਦੇ ਵਿੱਚ ਸਿਰੋਪਾਇਆ ਜੀ ਪੰਡ ਰੱਖਦਾ, ਜਿਹੜਾ ਕੋਈ ਕਾਂਗਰਸੀ ਟੱਕਰ ਗਿਆ ਰਾਹ ਦੇ ਵਿੱਚ, ਜਿਹੜਾ ਵੀ ਟੱਕਰ ਗਿਆ ਚਾਹੇ ਉਹ 20 ਸਾਲ ਹੋ ਗਿਆ ਉਹਨੇ ਕਾਂਗਰਸ ਛੱਡੀ ਹੋਵੇ, ਘਰ ਬੈਠਾ ਹੋਵੇ, ਉਹਦੇ ਗੱਲ 'ਚ ਸਿਰੋਪਾ ਪਾ ਕੇ ਜੀ ਉਹ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਨ ਦਾ ਐਲਾਨ ਕਰਵਾ ਦਿੰਦੇ ਹੈ। ਤੇ ਸਾਰੇ ਪੰਜਾਬ ਦੇ ਵਿੱਚ ਅਖਬਾਰਾਂ, ਕਿਉਂਕਿ ਪ੍ਰਿੰਟ ਮੀਡੀਆ ਵੀ ਤੇ ਇਲੈਕਟ੍ਰੋਨਿਕ ਮੀਡੀਆ ਵੀ ਬਹੁਤ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਤੇ ਹੈ, ਤੇ ਉਹ ਅਖਬਾਰਾਂ 'ਚ ਸੁਰਖੀਆਂ ਲੱਗ ਜਾਂਦੀਆਂ ਕਿ ਫਲਾਣਾ ਜਿਹੜਾ ਕਾਂਗਰਸੀ ਹੈ, ਫਲਾਣਾ ਪੀਪਲਸ ਪਾਰਟੀ ਦਾ ਹੈ, ਫਲਾਣਾ BSP ਦਾ ਹੈ, ਫਲਾਣਾ ਜਿਹੜਾ ਆ ਕਿਸੇ ਹੋਰ ਪਾਰਟੀ ਦਾ ਹੈ, ਉਹਦੇ ਗੱਲ 'ਚ ਪਾਇਆ ਸਰੋਪਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਤੇ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਤਾਜ਼ਾ ਮਾਮਲਾ ਤੁਹਾਨੂੰ ਮੈਂ ਦੱਸਦਾ ਕਿ ਗਿਆਨੀ ਜ਼ੈਲ ਸਿੰਘ ਦੀ ਜੋਗਿੰਦਰ ਕੌਰ ਜੀ ਬਠਿੰਡੇ ਦੇ ਵਿੱਚ ਇੱਕ ਭੁੱਲਰ ਦਾ ਬੰਦਾ ਪੁਰਾਣਾ ਕਾਂਗਰਸੀ ਵਰਕਰ ਸੀ, ਉਹ ਕਾਂਗਰਸ ਸ਼ਾਮਲ ਹੋਣ ਲੱਗਾ ਤੇ ਸੀਟ ਤੇ ਉਹ ਵੀ ਸੀ, ਤੇ ਉਹਦੇ ਗੱਲ 'ਚ ਵੀ ਸਰੋਪਾ ਪਾਤਾ ਸੁਖਬੀਰ ਸਿੰਘ ਬਾਦਲ। ਉਹ ਨਾ ਕਰ ਗਈ, ਉਹ ਕਹਿੰਦੀ ਨਹੀਂ ਮੇਰਾ ਤਾਂ ਰਾਜਨੀਤੀ ਦਾ ਪਾ ਵਾਸਤਾ ਨਹੀਂ। ਯਾਨੀ ਦਿਖਾਉਂਦਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਈ ਪਿੰਡਾਂ 'ਚ ਵੜਨ ਨਹੀਂ ਦਿੱਤਾ ਗਿਆ। ਜੀ ਭੁੱਲਰ ਭਾਈਚਾਰੇ ਨੇ ਤੇ ਕੁਝ ਹੋਰ ਪਿੰਡਾਂ ਨੇ ਬਕਾਇਦਾ ਬਾਈਕਾਟ ਕੀਤਾ ਬੀਬੀ ਹਰਸਿਮਰਤ ਕੌਰ ਬਾਦਲ ਦਾ, ਕਾਲੀਆਂ ਝੰਡੀਆਂ ਦਿਖਾਈਆਂ। ਇਹ ਪੰਜਾਬ ਦੇ ਇੱਕ ਅੱਧੀ ਅਖਬਾਰ ਤੋਂ ਬਿਨਾਂ ਕਿਤੇ ਕੋਈ ਖਬਰ ਨਹੀਂ। ਜਿਹੜਾ ਇੱਕ ਅੱਧੀ ਅਖਬਾਰ ਜਿਹੜੀ ਮੁਫਤ ਹੈ, ਜਿਹੜੀ ਰਾਜਸੀ ਤੌਰ ਦੇ ਉੱਤੇ ਜਿਹੜੀ ਬੇਈਮਾਨੀ ਹੋ ਰਹੀ ਹੈ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ 'ਚ, ਉਹਦੇ ਤੋਂ ਮੁਕਤ ਹੈ ਜਿਹੜੀ ਇੱਕ ਦੋ ਅਖਬਾਰਾਂ, ਉਹਦੇ 'ਚ ਖਬਰਾਂ ਆ ਰਹੀਆਂ ਵੀ ਕਿਵੇਂ ਕੁਝ ਪਿੰਡਾਂ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਬਾਈਕਾਟ ਵੀ ਕੀਤਾ ਜਾ ਰਿਹਾ। ਓਵਰਆਲ ਮੈਂ ਤੁਹਾਨੂੰ ਦੱਸਾਂ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਹੈ ਉਹ ਫਾਈਟ ਸਟਾਰ ਉੱਥੇ ਹੈਗੇ ਆ, ਪਰ ਹੁਕਮਰਾਨ ਧਿਰ ਜਿਹੜੀ ਹੈ ਸਾਰੀ ਰਾਜਸੀ ਜਿਹੜੀ ਕਹਿ ਲਓ ਵੀ ਆਪਣੀ ਤਾਕਤ ਉਹਨਾਂ ਨੇ ਉੱਥੇ ਝੋਕੀ ਹੋਈ ਹੈ। ਸਾਰੇ ਲੋਕਾਂ ਨੂੰ ਬਠਿੰਡੇ ਭੇਜਿਆ ਹੋਇਆ। ਬੀਬੀ ਬਾਦਲ ਹਰਸਿਮਰਤ ਬਾਦਲ ਉਹਨਾਂ ਵਾਸਤੇ ਜਿਹੜਾ ਬਹੁਤ ਵੱਡਾ ਵਕਾਰ ਦਾ ਸਵਾਲ ਬਣਿਆ ਹੋਇਆ, ਤੇ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਾਰਾ ਜ਼ੋਰ ਉਹਨਾਂ ਨੂੰ ਜਿਤਾਉਣ 'ਚ ਲੱਗਾ ਹੈ। ਕਿ ਰਾਜਸੀ ਤੌਰ ਤੇ ਬੇਈਮਾਨੀ ਇਹ ਹੋ ਰਹੀ ਹੈ ਕਿ ਆਜ਼ਾਦ ਉਮੀਦਵਾਰ ਵੀ ਖੜੇ ਕੀਤੇ ਜਾਂਦੇ ਹੈ, ਤੇ ਮਨਪ੍ਰੀਤ ਦੇ ਨਾਂ ਦਾ ਬਿਲਕੁਲ ਹਮਨਾਮ ਇੱਕ ਬੰਦਾ ਵੀ ਪਿੰਡ ਬਾਦਲ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਖੜਾ ਕਰ ਦਿੱਤਾ ਗਿਆ, ਤੇ ਉਹਨੂੰ ਚੋਣ ਨਿਸ਼ਾਨ ਵੀ ਪਤੰਗ ਦਵਾ ਦਿੱਤਾ ਗਿਆ। ਇਹ ਰਾਜਸੀ ਬੇਈਮਾਨੀ ਹੋ ਰਹੀ ਹੈ, ਤੇ ਆਖਰੀ 2 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਹੋਏਗੀ ਬੀਬੀ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ, ਤੇ ਪੈਸੇ ਵੀ ਵੰਡੇ ਜਾਣਗੇ, ਨਸ਼ੇ ਪੱਤੇ ਵੀ ਵੰਡੇ ਜਾਣਗੇ। ਇਹਦਾ ਮੁਕਾਬਲਾ ਹੁਣ ਮਨਪ੍ਰੀਤ ਬਾਦਲ ਕਿਵੇਂ ਕਰਨਗੇ ਜਾਂ ਕਾਂਗਰਸ ਪਾਰਟੀ ਕਿਵੇਂ ਕਰੇਗੀ, ਇਹ ਵੱਡਾ ਸਵਾਲ ਹੈ ਇਸ ਵੇਲੇ ਬਠਿੰਡੇ ਦੇ ਵਿੱਚ ਬਣਿਆ। ਉਹਦਾ ਇਹ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ 25-30 ਹਜ਼ਾਰ ਵੋਟ ਹੈ, ਉਹਦੀ ਸਪੋਰਟ ਕਰ ਰਹੇ ਆ ਮਨਪ੍ਰੀਤ ਬਾਦਲ ਦੀ, ਤੇ ਉਹਦਾ ਆਸਰਾ ਉਹਨਾਂ ਨੂੰ ਮਿਲ ਸਕਦਾ ਹੈ। ਪਰ ਹਾਲ ਦੀ ਘੜੀ ਦੇ ਵਿੱਚ ਜਿਹੜੇ ਸਾਰੇ ਸਮੀਕਰਨ ਹੈ ਉਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਘਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੀ ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਉੱਥੇ ਇੱਕ ਹੋਰ ਮਨਪ੍ਰੀਤ ਬਾਦਲ ਖੜਾ ਕਰ ਦਿੱਤਾ, ਕੀ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੀ ਸੱਤਾਧਾਰੀ ਹਾਕਮ ਹੈਗੇ ਆ ਉਹ ਉਹਨਾਂ ਦੀ ਜਿਹੜੀ ਜ਼ਮੀਨ ਆ ਉਹਨਾਂ ਨੂੰ ਲੱਗਦਾ ਕਿ ਉਹ ਥਰਥਰਾ ਗਈ ਆ, ਪੈਰਾਂ ਦੇ ਥੱਲੇ ਉਹ ਜਿਹੜੀ ਖਿਸਕਦੀ ਲੱਗਦੀ ਆ, ਤੇ ਉਧਰ ਭਗਵੰਤ ਮਾਨ ਵਾਲੀ ਸਾਈਡ ਤੇ ਵੀ ਉਹਨੇ ਇੱਕ ਭਗਵੰਤ ਹੋਰ ਖੜਾ ਕਰ ਦਿੱਤਾ ਆ? ਕੀ ਤੁਹਾਨੂੰ ਲੱਗਦਾ ਕਿ ਹਿੱਲ ਗਏ ਆ ਥੋੜੇ ਬਹੁਤੇ? ਦੇਖੋ ਮੈਂ ਸਮਝਦਾ ਕਿ ਚੋਣ ਕਮਿਸ਼ਨ ਨੂੰ ਇਹਨਾਂ ਚੀਜ਼ਾਂ ਤੇ ਵੀ ਧਿਆਨ ਦੇਣਾ ਚਾਹੀਦਾ। ਚੋਣ ਕਮਿਸ਼ਨ ਜਿਹੜੀ ਆ ਉਹਦੀ ਤਾਕਤ ਅਸਲ ਦੇ ਵਿੱਚ ਚੋਣ ਕਮਿਸ਼ਨ ਦੀ ਇੰਨੀ ਨਹੀਂ ਹੈ ਵੀ ਚੋਣ ਕਮਿਸ਼ਨ ਹਰ ਇਸ਼ੂ ਦੇ ਉੱਤੇ ਜਿਹੜਾ ਆ ਕਿਸੇ ਤਰੀਕੇ ਨਾਲ ਐਕਸ਼ਨ ਲੈ ਸਕੇ। ਇੱਕ ਤਾਂ ਫੋਰਸ ਜਿਹੜੀ ਆ ਚੋਣ ਕਮਿਸ਼ਨ ਨੂੰ ਜਿਹੜੀਆਂ ਸਟੇਟ ਜਾਂ ਸੈਂਟਰਲ ਫੋਰਸਿਸ ਆ ਉਹਦੇ ਤੇ ਡਿਪੈਂਡ ਹੋਣਾ ਪੈਂਦਾ ਹੈ। ਦੂਜਾ ਚੋਣ ਕਮਿਸ਼ਨ ਭਾਵੇਂ ਹੈ ਤਾਂ ਇਸੇ ਭਾਰਤੀ ਜਿਹੜਾ ਸਾਡਾ ਸੈਟਅਪ ਹੈ ਇਹਦੇ ਵਿੱਚੋਂ ਹੀ ਹੈ। ਇਸ ਕਰਕੇ ਜਿੱਦਾਂ ਬਠਿੰਡੇ ਦੇ ਵਿੱਚ ਪਤੰਗ ਚੋਣ ਨਿਸ਼ਾਨ ਦਿੱਤਾ ਗਿਆ, ਇਹਦਾ ਰੋਸ ਵੀ ਕੀਤਾ ਮਨਪ੍ਰੀਤ ਬਾਦਲ ਨੇ, ਪਰ ਉਹਦੀ ਸੁਣੀ ਨਹੀਂ ਗਈ। ਪਰ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਜਿਹੜੀ ਰਾਜਸੀ ਬੇਈਮਾਨੀ ਹੈ ਇਹਨਾਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਸਾਡੇ ਸਾਹਮਣੇ ਆਈ ਹੈ। ਲੋਕ ਆਪਣੀ ਹਾਰ ਦੇ ਡਰੋਂ
ਸੇਮ ਜਿਹੜੇ ਨਾਵਾਂ ਵਾਲੇ ਉਮੀਦਵਾਰਾਂ ਨੂੰ ਖੜੇ ਕਰਦੇ ਆ ਤਾਂ ਜੋ 1000, 2000, 5000 ਵੋਟ ਜਿਹੜੀ ਕੀਤੀ ਜਾ ਸਕੇ। ਇਸ ਐਂਗਲ ਤੋਂ ਹੀ ਭਗਵੰਤ ਮਾਨ ਦੇ ਖਿਲਾਫ ਭਗਵੰਤ ਮਾਨ ਦਾ ਇੱਕ ਉਮੀਦਵਾਰ ਖੜਾ ਕੀਤਾ ਗਿਆ। ਇਸ ਨਾਂ ਤੋਂ ਹੀ ਅਮਰਿੰਦਰ ਸਿੰਘ ਦੇ ਮੁਕਾਬਲੇ ਅੰਮ੍ਰਿਤਸਰ ਦੇ ਵਿੱਚ ਅਮਰਿੰਦਰ ਨਾਂ ਦਾ ਕੈਂਡੀਡੇਟ ਜਿਹੜਾ ਖੜਾ ਕਰ ਦਿੱਤਾ ਗਿਆ। ਮਨਪ੍ਰੀਤ ਦੇ ਮੁਕਾਬਲੇ ਮਨਪ੍ਰੀਤ ਸਿੰਘ ਬਾਦਲ ਖੜਾ ਕਰ ਦਿੱਤਾ ਗਿਆ। ਉਹਦਾ ਆਫੀਸ਼ੀਅਲ ਨਾਮ ਮਨਪ੍ਰੀਤ ਹੈ, ਪਰ ਚੋਣ ਕਮਿਸ਼ਨ ਤੋਂ ਉਹਨੂੰ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਅਲਾਟ ਕਰਾ ਦਿੱਤਾ ਗਿਆ ਤੇ ਨਾਲ ਹੀ ਉਹਨੂੰ ਚੋਣ ਨਿਸ਼ਾਨ ਵੀ ਲੈ ਦਿੱਤਾ ਗਿਆ। ਤੇ ਜਿਹੜਾ ਦੋਸ਼ ਲਾ ਰਹੇ ਸੀ ਮਨਪ੍ਰੀਤ ਬਾਦਲ ਕਿ ਇਹ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਾਰਾ ਮਾਮਲਾ ਜਿਹੜਾ ਕੀਤਾ, ਇੱਕ ਬੰਦਾ ਜਿਹੜਾ ਉਹਨਾਂ ਦੇ ਮੁਕਾਬਲੇ ਖੜਾ ਕੀਤਾ ਪਿੰਡ ਬਾਦਲ ਤੋਂ ਲਿਆ ਕੇ, ਉੱਥੇ ਦਾ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਉਹ ਬੰਦਾ ਆ, ਤੇ ਉਹ ਗੱਲ ਸਾਬਤ ਹੋ ਗਈ ਹੈ। ਕਿਉਂਕਿ ਉਸ ਬੰਦੇ ਦਾ ਜਿਹੜਾ ਕਾਲਮ ਹੈ ਨਾਮਜ਼ਦਗੀ ਪੱਤਰ ਜਿਹੜਾ ਭਰਿਆ ਹੋਇਆ, ਉਹਦੇ ਵਿੱਚ ਜਿਹੜਾ ਉਹਨੇ ਫੋਨ ਨੰਬਰ ਦਿੱਤਾ, ਮੋਬਾਈਲ ਨੰਬਰ, ਉਹ ਬੌਬੀ ਬਾਦਲ ਦਾ ਆ, ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਘਰਾਂ ਦੇ ਵਿੱਚੋਂ ਆ ਲੱਗਦਾ ਹੈ। ਇਹ ਗੱਲ ਦੀ ਤਸਦੀਕ ਜਿਹੜੀ ਹੈ ਹੋ ਗਈ ਹੈ। ਤੇ ਜਿਹੜੇ ਦੋਸ਼ ਸੀ ਮਨਪ੍ਰੀਤ ਬਾਦਲ ਦੇ ਕਿ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਨਾਂ ਦਾ ਇੱਕ ਬੰਦਾ ਖੜਾ ਕਰਕੇ ਇੱਕ ਕੋਝੀ ਕਿਸਮ ਦੀ ਰਾਜਨੀਤੀ ਕੀਤੀ ਹੈ, ਉਹ ਜਿਹੜਾ ਇਲਜ਼ਾਮ ਸੀ ਉਹ ਸਹੀ ਸਾਬਤ ਹੋ ਗਿਆ ਇਸ ਵੇਲੇ। ਸੋ ਇਸ ਸਥਿਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜ਼ਮੀਨ ਸੱਚਮੁੱਚ ਹਿੱਲੀ ਲੱਗਦੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ, ਜਿਹਦੇ ਕਰਕੇ ਇਸ ਤਰ੍ਹਾਂ ਦੇ ਹਟਕੰਡਿਆਂ ਤੇ ਉਹ ਉਤਰੇ ਹੋਏ ਨੇ। ਜੀ ਤੇ ਅੱਗੇ ਚੱਲਦੇ ਆ ਕਿ ਜਿਵੇਂ ਦੁਨੀਆ ਦੇ ਵਿੱਚ ਮੌਸਮ ਬਦਲਦੇ ਆ ਜੀ, ਇਸੇ ਤਰ੍ਹਾਂ ਜਦੋਂ ਇਲੈਕਸ਼ਨਾਂ ਆ ਜਾਂਦੀਆਂ ਤੇ ਇੰਡੀਆ ਦੇ ਵਿੱਚ ਜਿਹੜੇ ਆ ਪੋਲੀਟੀਸ਼ੀਅਨ ਆ ਉਹ ਆਪਣੇ ਦਲ ਬਦਲਦੇ ਆ। ਤੇ ਇੱਕ ਹੋਰ ਰਿਵਾਜ ਪੈ ਗਿਆ ਕਿ ਜਿਹੜੇ ਆਜ਼ਾਦ ਉਮੀਦਵਾਰ ਆ, ਕਾਫੀ ਗਿਣਤੀ ਹੈ ਜੀ ਇਹਨਾਂ ਦੀ ਆਜ਼ਾਦ ਉਮੀਦਵਾਰਾਂ ਦੀ, ਕਿੰਨੇ ਕੁ ਹੋਣਗੇ ਪੰਜਾਬ ਦੇ ਵਿੱਚ? ਦੇਸ਼ ਭਰ ਦੇ ਵਿੱਚ ਤਾਂ ਕੋਈ ਗਿਣਤੀ ਨਹੀਂ ਤੁਸੀਂ ਕਰ ਸਕਦੇ, ਇੰਨੇ ਜ਼ਿਆਦਾ ਇੰਡੀਪੈਂਡੈਂਟ ਕੈਂਡੀਡੇਟ ਹੈ, ਆਜ਼ਾਦ ਉਮੀਦਵਾਰ ਜਿਹਨਾਂ ਨੂੰ ਅਸੀਂ ਕਹਿ ਰਹੇ ਹਾਂ ਜੀ। ਪਰ ਹੈਰਾਨੀ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ 118 ਆਜ਼ਾਦ ਉਮੀਦਵਾਰ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਜ਼ਾਦ ਉਮੀਦਵਾਰ ਜਿਹਨਾਂ ਨੂੰ ਪਤਾ ਹੈ ਕਿ ਅਸੀਂ ਜਿੱਤਣਾ ਨਹੀਂ, ਫਿਰ ਵੀ ਕਿਉਂ ਖੜੇ ਹੁੰਦੇ ਆ? ਆਜ਼ਾਦ ਉਮੀਦਵਾਰ ਜਿਹੜੇ ਜਿੱਤਦੇ ਆ, ਜਿੱਦਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ 4 ਇੰਡੀਪੈਂਡੈਂਟ ਕੈਂਡੀਡੇਟ ਜਿੱਤੇ ਸੀ 117 ਸੀਟਾਂ ਦੇ ਵਿੱਚੋਂ, ਉਹਦੇ ਚ 2 ਕਾਂਗਰਸ ਦੇ ਬਾਗੀ ਸੀ ਤੇ 2 ਭਰਾ ਜਿਹੜੇ ਇਹ ਬੈਂਸ ਭਰਾ ਜਿਹੜੇ ਲੁਧਿਆਣੇ ਤੋਂ ਜਿੱਤੇ ਸੀ ਇਹ ਅਕਾਲੀਆਂ ਤੋਂ ਬਾਗੀ ਸੀ ਜੀ। ਜਿਹੜੇ ਆਜ਼ਾਦ ਜਿੱਤਦੇ ਆ, ਮੇਰੀ ਇਹ ਧਾਰਨਾ ਹੈ ਕਿ ਉਹ ਆਜ਼ਾਦ ਜਿਹੜੇ ਆ, ਇਹ ਨਹੀਂ ਕਿ ਉਹ ਬਹੁਤ ਪਾਪੂਲਰ ਫੇਸ ਹੁੰਦੇ ਆ। ਲਾਜ਼ਮੀ ਤੌਰ ਤੇ ਇੱਕ ਕਾਰਨ ਤਾਂ ਹੁੰਦਾ ਵੀ ਉਹ ਪਾਪੂਲਰ ਫੇਸ ਹੁੰਦੇ ਆ, ਲੋਕਾਂ ਦਾ ਮੇਲ ਗੇਲ ਹੁੰਦਾ ਹੈ, ਲੋਕ ਉਹਨਾਂ ਨੂੰ ਚੱਕਦੇ ਆ, ਵੋਟ ਵੀ ਕਰਦੇ ਆ, ਪਰ ਉਹ ਜਿੱਤ ਤੱਕ ਤਾਂ ਪਹੁੰਚਦੇ ਆ ਜੇ ਰਾਜਸੀ ਤੌਰ ਦੇ ਉੱਤੇ ਪੋਲੀਟੀਕਲੀ ਉਹਨਾਂ ਦੇ ਪਿੱਛੇ ਜਿਹੜੀ ਹੈ ਕੋਈ ਧਿਰ ਖੜੀ ਹੋਵੇ। ਤੇ ਸਾਡਾ ਇਹ ਦਾਅਵਾ ਆ, ਅੱਜ ਨਹੀਂ ਤਾਂ ਕੱਲ, ਸਾਲ ਨੂੰ, 2 ਸਾਲ ਨੂੰ, 4 ਸਾਲ ਨੂੰ ਇਹ ਗੱਲ ਸਾਬਤ ਹੋ ਜਾਏਗੀ ਵੀ ਸਿਮਰਜੀਤ ਸਿੰਘ ਬੈਂਸ ਜਿਸ ਅਕਾਲੀ ਦਲ ਚੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਿਛਲੀ ਵਾਰ ਚੋਣ ਲੜੇ ਤੇ ਉਹਦਾ ਭਰਾ ਲੜੇ, ਤੇ ਉਸੇ ਅਕਾਲੀ ਦਲ ਦਾ ਇੱਕ ਧੜਾ ਜਿਹੜਾ ਅੰਦਰ ਖਾਤੇ ਉਹਦੀ ਹਮਾਇਤ ਕਰ ਰਿਹਾ ਸੀ, ਤਾਂ ਉਹ ਦੋਨੋਂ ਭਰਾ ਜਿੱਤੇ ਆ। ਹੁਣ ਵੀ ਜਿਹੜੇ ਨਵੇਂ ਸਰਵੇ ਆਏ ਆ, ਜਾਂ ਲੁਧਿਆਣੇ ਹਲਕੇ ਦਾ ਬਕਾਇਦਾ ਸਰਵੇ ਸਾਡੇ ਕੁਝ ਦੋਸਤਾਂ ਨੇ ਕੀਤਾ, ਮੈਂ ਵੀ ਗੱਲਬਾਤ ਕੀਤੀ ਕੁਝ ਲੋਕਾਂ ਨਾਲ, ਤੇ ਜਿਹੜੀ ਇਹ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਸਿਮਰਜੀਤ ਬੈਂਸ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਨੇ ਬਾਗੀ ਹੋ ਕੇ ਅਕਾਲੀਆਂ ਤੋਂ ਲੋਕ ਸਭਾ ਲਈ, ਉਹ ਜਿੱਤ ਸਕਦੇ ਆ ਲੁਧਿਆਣੇ ਦੇ ਵਿੱਚ। ਜੇ ਉਹ ਜਿੱਤ ਸਕਦੇ, ਉਹ ਜਿੱਤਣਗੇ ਤਾਂ ਹੀ ਜੇ ਅਕਾਲੀ ਦਲ ਦਾ ਇੱਕ ਧੜਾ ਜਿਹੜਾ ਆ ਸਰਗਰਮ ਹੋਊਗਾ, ਅੰਦਰ ਖਾਤੇ ਉਹਨਾਂ ਦੀ ਪਿੱਠ ਤੇ ਖੜਾ ਹੋਊਗਾ। ਤੇ ਉਹ ਸੁਖਬੀਰ ਦਾ ਇੱਕ ਵਿਰੋਧੀ ਧੜਾ ਹੈ, ਸੁਖਬੀਰ ਸਿੰਘ ਬਾਦਲ ਦੀ ਆਪਣੀ ਪਾਰਟੀ ਚ ਉਹਦਾ ਇੱਕ ਵਿਰੋਧੀ ਧੜਾ ਹੈ ਜਿਹੜਾ ਅੰਦਰ ਖਾਤੇ ਆਪਣੇ ਬੰਦਿਆਂ ਨੂੰ ਕਾਇਮ ਕਰ ਰਿਹਾ। ਆਉਣ ਵਾਲੇ ਸਮੇਂ 'ਚ ਕੋਈ ਵੀ ਰਾਜਸੀ ਸਿਚੁਏਸ਼ਨ ਜਿਹੜੀ ਹੈ ਉਹ ਸਾਡੇ ਸਾਹਮਣੇ ਨਵੀਂ ਆ ਸਕਦੀ ਹੈ, ਅੱਜ ਆਵੇ, ਸਾਲ ਨੂੰ ਆਵੇ, 2 ਸਾਲ ਨੂੰ ਆਵੇ। ਹੁਣ ਜਿੱਥੇ ਤੱਕ ਬਾਕੀ ਆਜ਼ਾਦ ਹੈ, ਚਲੋ ਇਹ ਤਾਂ ਆਜ਼ਾਦ ਖੜੇ ਹੋਏ ਕਿਉਂਕਿ ਇਹਨਾਂ ਨੂੰ ਆਪਣਾ ਜਿੱਤ ਦਾ ਭਰੋਸਾ ਹੈ, ਜਿਹਨਾਂ ਦੇ ਪਿੱਛੇ ਇੱਕ ਤਾਕਤ ਹੈ। ਇੱਕ ਤਾਂ ਇਹ ਆਜ਼ਾਦ ਏਦਾਂ ਖੜੇ ਹੁੰਦੇ, ਦੂਜੇ ਆਜ਼ਾਦ ਜਿਹੜੇ ਖੜੇ ਹੁੰਦੇ ਆ ਉਹ ਖੜੇ ਕੀਤੇ ਜਾਂਦੇ ਆ ਵੋਟਾਂ ਕੱਟਣ ਵਾਸਤੇ ਆਪਣੇ ਵਿਰੋਧੀਆਂ ਦੀਆਂ। ਜਿੱਦਾਂ ਬਠਿੰਡੇ 'ਚ ਮਨਪ੍ਰੀਤ ਨਾਂ ਦਾ ਇੱਕ ਬੰਦਾ ਖੜਾ ਕਰ ਦਿੱਤਾ, ਜਿੱਦਾਂ ਭਗਵੰਤ ਨਾਂ ਦਾ ਇੱਕ ਬੰਦਾ ਭਗਵੰਤ ਮਾਨ ਦੇ ਖਿਲਾਫ ਖੜਾ ਕਰ ਦਿੱਤਾ, ਜਿੱਦਾਂ ਅਮਰਿੰਦਰ ਨਾਂ ਦਾ ਬੰਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਅਮਰਿੰਦਰ ਸਿੰਘ ਦੇ ਖਿਲਾਫ ਖੜਾ ਕਰ ਦਿੱਤਾ। ਏਦਾਂ ਕੁਝ ਲੋਕ ਖੜੇ ਕੀਤੇ ਜਾਂਦੇ ਸਪੈਸ਼ਲੀ ਵੀ ਕਿ ਉਹ ਫਲਾਣੇ ਦੀ ਵੋਟ ਕੱਟੂਗਾ, ਏਦਾਂ ਦੇ ਟੈਕਟਿਕਸ ਵਰਤ ਲੈਂਦੇ ਆ। ਤੀਜੇ ਇੱਕ ਹੋਰ ਆਜ਼ਾਦ ਖੜੇ ਹੁੰਦੇ ਆ ਜਿਹਨਾਂ ਨੂੰ ਜਨੂੰਨ ਹੁੰਦਾ ਵੀ ਅਸੀਂ ਚਰਚਾ 'ਚ ਰਹਿਣਾ, ਜਿੱਦਾਂ ਧਰਤੀ ਪਕੜ ਸਿੰਘ ਸੀ ਇੱਕ, ਤੁਹਾਨੂੰ ਯਾਦ ਹੋਣਾ, ਜਿੱਥੋਂ ਵੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੁੰਦਾ ਸੀ ਕੋਈ ਵੀ, ਉਹਦੇ ਖਿਲਾਫ ਜਾ ਕੇ ਚੋਣ ਲੜਦਾ ਸੀ ਧਰਤੀ ਪਕੜ ਸਿੰਘ। 7 ਚੋਣਾਂ ਪ੍ਰਧਾਨ ਮੰਤਰੀਆਂ ਦੇ ਖਿਲਾਫ, 8 ਚੋਣਾਂ ਉਹਨੇ ਲੜੀਆਂ ਸੀ ਧਰਤੀ ਪਕੜ ਸਿੰਘ ਨੇ। ਉਹ ਹਰ ਵਾਰੀ ਸਾਰੇ ਦੇਸ਼ ਚਰਚਾ ਦਾ ਵਿਸ਼ਾ ਬਣ ਜਾਂਦਾ ਸੀ। ਏਦਾਂ ਦੇ ਲੋਕ ਵੀ ਹੁੰਦੇ ਆ ਜਿਹੜੇ ਚਰਚਾ 'ਚ ਆਉਣਾ ਚਾਹੁੰਦੇ ਆ ਵੀ ਚਲੋ ਯਾਰ ਇੰਡੀਪੈਂਡੈਂਟ ਲੜ ਲਓ, ਜਾਂਦਾ ਕੀ ਆ, 100 ਵੋਟ ਪਵੇ, 300 ਪਵੇ, 400 ਪਵੇ, ਨਾ ਤਾਂ ਵੱਜੂਗਾ, ਮਹੀਨਾ ਪੂਰਾ ਵੀ ਉਮੀਦਵਾਰ ਹੈਗਾ ਜੀ, ਨਾਲ 2 ਸਿਕਿਉਰਿਟੀ ਗਾਰਡ ਮਿਲਣਗੇ। ਤੇ ਕਈ ਬੰਦੇ ਏਦਾਂ ਦੇ ਉਹ ਰਿਕਸ਼ੇ ਤੇ ਪ੍ਰਚਾਰ ਕਰਦੇ ਫਿਰਦੇ ਆ, 2 ਸਿਕਿਉਰਿਟੀ ਗਾਰਡ ਨਾਲ ਤੁਰੇ ਫਿਰਦੇ ਹੁੰਦੇ ਆ, ਉਹਨਾਂ ਨੂੰ ਰੋਟੀ ਖਾਣ ਦਾ ਵੀ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਜੀ।
ਜਿੱਦਾਂ ਇਦਾਂ ਦੇ ਕੈਂਡੀਡੇਟ ਵੀ ਹੈਗੇ ਆ। ਇਹ ਜਿਹੜੇ ਪਹਿਲਾਂ ਵੋਟਾਂ ਕੱਟਣ ਵਾਲੇ ਕੈਂਡੀਡੇਟ ਜਿਹੜੇ ਆਜ਼ਾਦ ਖੜੇ ਕੀਤੇ, ਉਹਦੇ ਬਾਰੇ ਮੈਂ ਜ਼ਿਕਰ ਕਰਦਿਆਂ ਇੱਕ ਮਿਸਾਲ ਦੇਣੀ ਹੈ। ਸ਼ਾਜ਼ੀ ਆਜ਼ਮੀ RK ਪੁਰਮ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀ ਪਿਛਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ, 274 ਵੋਟਾਂ ਤੇ ਹਾਰੀ ਹੈ। ਉੱਥੇ 10 ਆਜ਼ਾਦ ਉਮੀਦਵਾਰ ਸੀ, ਕਿਸੇ ਨੂੰ 200 ਵੋਟ ਪਈ, ਕਿਸੇ ਨੂੰ 300। ਉਹ ਆਜ਼ਾਦ ਉਮੀਦਵਾਰਾਂ ਕਰਕੇ ਸ਼ਾਜ਼ੀ ਆਜ਼ਮੀ ਹਾਰੀ ਹੈ। ਤੇ ਬਾਅਦ ਵਿੱਚ ਪਤਾ ਲੱਗਾ ਕਿ ਪੈਸੇ ਦੇ ਕੇ ਕੁਝ ਲੋਕਾਂ ਨੂੰ ਖੜਾ ਕੀਤਾ ਗਿਆ ਸੀ ਤਾਂ ਜੋ ਸ਼ਾਜ਼ੀ ਆਜ਼ਮੀ ਨੂੰ ਹਰਾਇਆ ਜਾਏ। ਇਹਦੇ ਪੰਜਾਬ ਦੇ ਵਿੱਚ 118 ਦੇ ਵਿੱਚੋਂ ਘੱਟੋ ਘੱਟ 15-20 ਏਦਾਂ ਦੇ ਉਮੀਦਵਾਰ ਜ਼ਰੂਰ ਹੋਣਗੇ ਜਿਨ੍ਹਾਂ ਨੂੰ ਪੈਸੇ ਦੇ ਕੇ ਖੜਾ ਕੀਤਾ ਗਿਆ ਕੁਝ ਖਾਸ ਬੰਦਿਆਂ ਦੇ ਵੋਟ ਕੱਟਣ ਵਾਸਤੇ। ਇੱਕ ਜਿਹੜੇ ਜਨੂਨ ਵਾਲੇ ਹੁੰਦੇ ਆ, ਮੈਂ ਉਹ ਦੱਸਿਆ ਤੁਹਾਨੂੰ, ਇੱਕ ਹੋਰ ਹੁੰਦੇ ਆ ਉਹ ਜਿਹੜੇ ਕੈਂਡੀਡੇਟ ਹੁੰਦੇ ਆ, ਉਹ ਕੈਂਡੀਡੇਟ ਪੈਸੇ ਧੇਲੇ ਲੈਣ ਵਾਸਤੇ ਖੜੇ ਹੁੰਦੇ ਆ ਵੀ ਅਸੀਂ ਖੜੇ ਹੋ ਜਾਈਏ ਤੇ ਜਿਹਨੂੰ ਲੱਗੂਗਾ ਵੀ ਇਹ ਮੇਰੇ ਵੋਟਾਂ ਨੂੰ ਕੱਟ ਸਕਦਾ ਤੇ ਉਹ ਮੈਨੂੰ 50,000 ਲੱਖ ਰੁਪਇਆ ਦੇਣਗੇ ਤੇ ਮੈਂ ਬਹਿ ਜਾਊਂਗਾ। ਉਹ ਸਿਰਫ ਬਲੈਕਮੇਲਿੰਗ ਲਈ ਖੜੇ ਹੁੰਦੇ ਆ। ਏਦਾਂ ਦੇ ਉਮੀਦਵਾਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਹੈਗੇ ਆ ਜੀ। ਤੇ ਮੇਰਾ ਅਗਲਾ ਕੁਐਸਚਨ ਆ ਕਿ ਬਹੁਤ ਸਾਰੇ ਉਮੀਦਵਾਰਾਂ ਨੂੰ ਜਿਹੜਾ ਦੂਸਰੀ ਪਾਰਟੀ ਹੁੰਦੀ ਆ ਉਹਦੇ ਤੋਂ ਖਤਰਾ ਹੁੰਦਾ ਆ, ਪਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਆਪਣਿਆਂ ਤੋਂ ਹੀ ਖਤਰਾ ਲੱਗ ਰਿਹਾ ਹੈ। ਬਹੁਤ ਮਹੱਤਵਪੂਰਨ ਸਵਾਲ ਹੈ। ਵੈਸੇ ਤਾਂ ਜਦੋਂ ਤੋਂ ਵੱਡੇ ਕੈਂਡੀਡੇਟ ਖੜੇ ਕੀਤੇ ਆ ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ ਜਾਂ ਫਿਰੋਜ਼ਪੁਰ ਤੋਂ ਸੁਨੀਲ ਜਾਖੜ, ਉਸ ਤੋਂ ਬਾਅਦ ਕਾਂਗਰਸ ਵਿੱਚ ਏਕਤਾ ਦਿਖਾਈ ਦੇ ਰਹੀ ਹੈ। ਉਸ ਤੋਂ ਬਾਅਦ ਤਾਲਮੇਲ ਕਮੇਟੀ ਬਣਾ ਦਿੱਤੀ ਗਈ ਹੈ ਤੇ ਇੱਕ ਕੰਪੇਨ ਕਮੇਟੀ ਬਣਾ ਦਿੱਤੀ ਗਈ। ਜਿਹੜੇ ਚੋਣ ਨਹੀਂ ਲੜ ਰਹੇ ਤੇ ਲੀਡਰਸ਼ਿਪ 'ਚ ਵੱਡਾ ਨਾਂ ਉਹਨਾਂ ਦਾ, ਉਹਨਾਂ ਨੂੰ ਕੰਪੇਨ ਕਮੇਟੀ ਤੇ ਤਾਲਮੇਲ ਕਮੇਟੀ 'ਚ ਲਿਆ ਗਿਆ। ਜਿਹਦਾ ਕੰਪੇਨ ਕਮੇਟੀ ਦੀ ਜਿਹੜੀ ਚੇਅਰਮੈਨ ਬੀਬੀ ਭੱਠਲ ਬਣਾਤੀ, ਕੋ ਕਨਵੀਨਰ ਜਿਹੜਾ ਜਾਂ ਕੋ ਚੇਅਰਮੈਨ ਜਿਹੜਾ ਜਗਮੀਤ ਬਰਾੜ ਬਣਾਤਾ, ਸ਼ਮਸ਼ੇਰ ਸਿੰਘ ਦੂਲੂ ਨੂੰ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਤੇ ਕੋ ਕਨਵੀਨਰ ਜਿਹੜਾ ਲਾਲ ਸਿੰਘ ਨੂੰ ਬਣਾਤਾ। ਇਹ ਲੋਕਾਂ ਨੂੰ ਐਡਜਸਟ ਕੀਤਾ ਗਿਆ ਤੇ ਇਹਦੇ ਨਾਲ ਇੱਕ ਪ੍ਰਭਾਵ ਇਹ ਬਣਿਆ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਹੁਣ ਇਕਜੁੱਟਤਾ ਦੇ ਨਾਲ ਚੋਣ ਲੜ ਰਹੀ ਹੈ ਤੇ ਜਿਹੜੇ ਚੰਗੇ ਨਤੀਜੇ ਕਾਂਗਰਸ ਪਾਰਟੀ ਵਾਸਤੇ ਨਿਕਲ ਸਕਦੇ ਆ। ਪਰ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆਪਣਿਆਂ ਤੋਂ ਖਤਰਾ ਹੈ। ਜਲੰਧਰ ਦੇ ਵਿੱਚ ਚੌਧਰੀ ਸੰਤੋਖ ਸਿੰਘ ਉਮੀਦਵਾਰ ਹੈ, ਉੱਥੇ ਉਹਨਾਂ ਨੂੰ ਆਪਣੇ ਹਲਕੇ ਫਲੌਰ ਤੋਂ ਗੁਰਵਿੰਦਰ ਅਟਵਾਲ ਤੋਂ ਖਤਰਾ ਹੈ। ਸ਼ਾਹਕੋਟ ਹਲਕੇ ਤੋਂ 4 ਵੱਡੇ ਲੀਡਰ ਕਾਂਗਰਸ ਦੇ 4 ਗਾਇਬ ਹੈ। CD ਕੰਬੋਜ ਇਸ ਵਾਰ ਜਿਹੜੇ ਪਿਛਲੀ ਵਾਰ ਚੋਣ ਲੜੇ ਸੀ, ਉਹ ਅੰਬਿਕਾ ਸੋਨੀ ਦੇ ਚੋਣ ਪ੍ਰਚਾਰ ਦੇ ਇੰਚਾਰਜ ਆ, ਉਹ ਤਾਂ ਉੱਥੇ ਗਏ ਆ ਅਨੰਦਪੁਰ ਸਾਹਿਬ। ਲਾਡੀ ਸ਼ੇਰੇਵਾਲੀਆ ਰਾਣਾ ਗੁਰਜੀਤ ਦੇ ਨੇੜਲਾ ਹੈ ਜਿਹੜਾ ਅੰਮ੍ਰਿਤਸਰ 'ਚ ਬੈਠਾ। ਬ੍ਰਿਜ ਭੁਪਿੰਦਰ ਸਿੰਘ ਲਾਲੀ ਬਿਮਾਰ ਪਿਆ। ਰਾਜਨਵੀਰ ਸਿੰਘ ਜ਼ਿਆਦਾਤਰ ਚੰਡੀਗੜ੍ਹ 'ਚ ਰਹਿੰਦਾ। ਇਹਦੇ ਸਾਊਥ ਹਲਕੇ ਦੇ ਨੁਮਾਇੰਦੇ ਹੈਗੇ ਮਹਿੰਦਰ ਸਿੰਘ KP, ਜਲੰਧਰ ਦੇ ਵਿੱਚ ਆਪਣੀ ਸਾਰੀ ਟੀਮ ਨਾਲ ਹੁਸ਼ਿਆਰਪੁਰ 'ਚ ਜਾ ਕੇ ਚੋਣ ਲੜ ਰਿਹਾ ਕਿਉਂਕਿ ਉਹਨਾਂ ਨੂੰ ਟਿਕਟ ਉੱਥੋਂ ਮਿਲੀ ਹੈ। ਨਾਰਥ ਜਲੰਧਰ ਦੇ ਵਿੱਚ ਅਵਤਾਰ ਹੈਨਰੀ ਕਦੇ ਜਲੰਧਰ ਹੁੰਦੇ, ਕਦੇ ਹੁਸ਼ਿਆਰਪੁਰ ਜਾ ਕੇ KP ਦੀ ਮਦਦ ਕਰਦੇ ਆ। ਕੈਂਟ ਏਰੀਆ ਜਿਹੜਾ ਜਗਵੀਰ ਬਰਾੜ ਦਾ, ਉੱਥੋਂ ਕਾਫੀ ਸਾਰੇ ਜਿਹੜੇ ਕਾਂਗਰਸੀ ਜਿਹੜੇ ਉਹਨਾਂ ਦੀ ਨਾਰਾਜ਼ਗੀ ਜਿਹਦੇ ਕਰਕੇ ਓਵਰਆਲ ਜਲੰਧਰ ਦੇ ਵਿੱਚ ਆਪਣਿਆਂ ਤੋਂ ਹੀ ਡਰ ਲੱਗ ਰਿਹਾ ਹੈ ਚੌਧਰੀ ਸੰਤੋਖ ਸਿੰਘ ਨੂੰ। ਭਾਵੇਂ ਅਕਾਲੀ ਦਲ ਵੀ ਸੌਖਾ ਨਹੀਂ ਹੈ, ਉੱਥੇ ਪਵਨ ਟੀਨੂ ਉਹਦਾ ਉਮੀਦਵਾਰ ਹੈ ਤੇ ਹੰਸਰਾਜ ਹੰਸ ਤੋਂ ਉਹਨੂੰ ਖਤਰਾ ਹੈ। ਹੰਸਰਾਜ ਹੰਸ ਜਲੰਧਰ ਵੜਿਆ ਹੀ ਨਹੀਂ, ਮੁੜ ਕੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਉਹ ਬਠਿੰਡੇ ਭੇਜ ਦਿੱਤਾ ਹੈ। ਸੋ ਖਤਰਾ ਦੋਹਾਂ ਨੂੰ ਹੈ, ਪਰ ਜਲੰਧਰ ਦੇ ਵਿੱਚ ਜਿਹੜਾ ਜ਼ਿਆਦਾ ਖਤਰਾ ਇਸ ਚੌਧਰੀ ਸੰਤੋਖ ਸਿੰਘ ਨੂੰ ਦਿਖਾਈ ਦੇ ਰਿਹਾ। ਹੁਸ਼ਿਆਰਪੁਰ ਦੇ ਵਿੱਚ ਮਹਿੰਦਰ ਸਿੰਘ KP ਜਲੰਧਰ ਤੋਂ ਭੇਜਿਆ। ਸਾਬਕਾ ਜਿਹੜੀ ਉੱਥੋਂ ਦੀ MP ਹੈ ਸੰਤੋਸ਼ ਚੌਧਰੀ ਤੇ ਉਹਦਾ ਪੂਰਾ ਗਰੁੱਪ ਜਿਹੜਾ ਆ ਉਹ ਹਾਲੇ ਤੱਕ ਹਮਾਇਤ 'ਚ ਨਹੀਂ ਆਇਆ ਮਹਿੰਦਰ ਸਿੰਘ KP ਦੀ ਹਮਾਇਤ ਦੇ ਵਿੱਚ। ਏਦਾਂ ਹੀ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ, ਉਹਨਾਂ ਵਾਸਤੇ ਸਭ ਤੋਂ ਵੱਡੀ ਚੁਣੌਤੀ ਹੈ। ਜਿਹੜੇ ਉੱਥੋਂ ਪਹਿਲਾਂ MP ਹੈ ਮਨੀਸ਼ ਤਿਵਾੜੀ, ਉਹਨਾਂ ਦਾ ਧੜਾ ਜਿਹੜਾ ਹਾਲੇ ਤੱਕ ਉਹਦੇ ਨਾਲ ਤੁਰਿਆ ਹੀ ਨਹੀਂ। ਜ਼ਿਲ੍ਹਾ ਪ੍ਰਧਾਨ ਹੈ ਜਿਹੜਾ ਮਨੀਸ਼ ਤਿਵਾੜੀ ਦਾ ਬੰਦਾ ਹੈ ਪਵਨ ਦੀਵਾਨ, ਉਹ ਮਾੜੇ ਮੋਟੇ ਰਸਮ ਅਦਾਇਗੀ ਲਈ ਰਵਨੀਤ ਬਿੱਟੂ ਨਾਲ ਆਉਂਦੇ ਆ। ਬਿੱਟੂ ਨਾਲ ਖੁੱਲ ਕੇ ਕੋਈ ਤੁਰਿਆ ਨਹੀਂ ਉੱਥੇ, ਇਹ ਆਪਣੇ ਆਪ 'ਚ ਉੱਥੇ ਬਿੱਟੂ ਦੀ ਪ੍ਰੋਬਲਮ ਹੈ। ਫਤਿਹਗੜ੍ਹ ਸਾਹਿਬ 'ਚ ਹੁਣ ਭਾਵੇਂ ਸਥਿਤੀ ਬਦਲ ਜਾਵੇ, ਸ਼ਮਸ਼ੇਰ ਸਿੰਘ ਦੂਲੋਂ ਨਾਰਾਜ਼ ਸੀ, ਉਹਨੂੰ ਟਿਕਟ ਨਹੀਂ ਦਿੱਤੀ, ਉਹਦੀ ਪਤਨੀ ਨੂੰ ਟਿਕਟ ਨਹੀਂ ਦਿੱਤੀ, ਇਸ ਕਰਕੇ ਉਹ ਨਾਰਾਜ਼ ਸੀ। ਤੇ ਹੁਣ ਜਦੋਂ ਸ਼ਮਸ਼ੇਰ ਸਿੰਘ ਦੂਲੋਂ ਨੂੰ ਤਾਲਮੇਲ ਕਮੇਟੀ ਦਾ ਜਿਹੜਾ ਚੇਅਰਮੈਨ ਬਣਾਇਆ, ਸ਼ਾਇਦ ਉਹਦੀ ਨਾਰਾਜ਼ਗੀ ਘੱਟ ਗਈ ਹੋਏ। ਪਰ ਉੱਥੋਂ ਸਾਬਕਾ MP ਸੁਖਦੇਵ ਸਿੰਘ ਲਿਬੜਾ ਸੀ, ਉਹ ਅਕਾਲੀ ਦਲ ਚਲ ਗਿਆ। ਅਕਾਲੀਆਂ 'ਚੋਂ ਆਇਆ ਸੀ ਕਾਂਗਰਸ 'ਚ, ਫਿਰ 5 ਸਾਲ MP ਰਹਿ ਕੇ ਕਾਂਗਰਸ ਦੇ ਰਾਹੀਂ ਹੁਣ ਫਿਰ ਅਕਾਲੀਆਂ ਚਲਾ ਗਿਆ। ਇਸ ਕਰਕੇ ਥੋੜੀ ਉੱਥੇ ਫਤਿਹਗੜ੍ਹ ਸਾਹਿਬ ਦੇ ਸਾਧੂ ਸਿੰਘ ਧਰਮਸੋਤ ਲਈ ਮੁਸ਼ਕਿਲ ਹੈ। ਪ੍ਰਨੀਤ ਕੌਰ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਜਿਹਨੂੰ ਕਹਿੰਦੇ ਆ, ਇਹਦੇ ਰਾਹ 'ਚ ਵੀ ਬੜੇ ਸਾਰੇ ਕੰਢੇ ਹੈਗੇ ਆ। 2 MLA ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪਤੀ ਜਿਹੜੇ ਆ, ਤੇ ਨਾਲ ਸਾਧੂ ਸਿੰਘ ਧਰਮਸੋਤ, ਇਹ ਦੋਨੋਂ ਹੀ ਧਰਮਸੋਤ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਰਿਹਾ ਤੇ ਕੈਪਟਨ ਅਮਰਿੰਦਰ ਲੜ ਰਹੇ ਨੇ ਅੰਮ੍ਰਿਤਸਰ ਤੋਂ ਚੋਣ। ਇਸ ਕਰਕੇ ਉਹ ਖੁੱਲ ਕੇ ਉਹਨਾਂ ਦੇ ਚੋਣ ਮੈਦਾਨ ਦੇ ਵਿੱਚ ਨਹੀਂ ਆ ਪਾ ਰਹੇ। 2 ਹੋਰ MLA ਆ ਬ੍ਰਹਮ ਮਹਿੰਦਰਾ ਤੇ ਰਣਦੀਪ ਨਾਭਾ, ਉਹ ਕੈਪਟਨ ਪਰਿਵਾਰ ਦੇ ਨਾਲ ਉਹਨਾਂ ਦੀ ਜਿਹੜੀ ਆ ਕਾਫੀ ਜ਼ਿਆਦਾ ਨਾਰਾਜ਼ਗੀ ਰਹਿੰਦੀ ਹੈ, ਇਸ ਕਰਕੇ ਉਹ ਵੀ ਖੁੱਲ ਕੇ ਨਹੀਂ ਚੱਲੇ। ਇਸ ਕਰਕੇ ਪ੍ਰਨੀਤ ਕੌਰ ਦਾ ਰਸਤਾ ਵੀ ਥੋੜਾ ਔਖਾ ਦਿਖਾਈ ਦੇ ਰਿਹਾ। ਗੁਰਦਾਸਪੁਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਚੋਣ ਲੜ ਰਹੇ ਆ
ਤੇ ਉਹਨੂੰ ਬਹੁਤ ਵੱਡੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ। ਅਸ਼ਵਨੀ ਸ਼ੇਖੜੀ ਤੋਂ ਲੈ ਕੇ ਰਮਨ ਬਹਿਲ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਨਾਰਾਜ਼ ਚੱਲ ਰਹੇ ਆ। ਸੋ ਜਿੱਦਾਂ ਸਿੰਗਲਾ ਆ, ਸੰਗਰੂਰ ਤੋਂ ਸਿੰਗਲਾ ਹੈ, ਉੱਥੇ ਉਹਨਾਂ ਨੂੰ ਮੁਹੰਮਦ ਸਦੀਕ ਜਿਹੜਾ ਹੈ ਉਹ ਅੰਮ੍ਰਿਤਸਰ ਬੈਠੇ ਆ, ਮੁਹੰਮਦ ਸਦੀਕ ਉੱਧਰੋਂ MLA ਹੈ, ਤੇ ਕੁਝ ਲੋਕ ਜਿਹੜੇ ਹੋਰ ਹੈ, ਜਿਹੜਾ ਕੇਵਲ ਢਿੱਲੋਂ ਹੈ, ਉਹਦਾ ਸਮਾਂ ਵੀ ਅਨੰਦਪੁਰ ਸਾਹਿਬ 'ਚ ਬਹੁਤਾ ਜਿਹੜਾ ਗੁਜ਼ਰ ਰਿਹਾ ਹੈ। ਅਰਵਿੰਦ ਖੰਨਾ ਲੰਡਨ ਗਏ ਹੋਏ ਸੀ, ਹੁਣੇ ਆਏ ਆ, ਤੇ ਹਰਚੰਦ ਕੌਰ ਪ੍ਰਚਾਰ ਕੋਈ ਨਹੀਂ ਕਰ ਰਹੀ। ਸੋ ਵਿਜੇ ਸਿੰਗਲਾ ਵੀ ਔਖਾ, ਥੋੜਾ ਮੁਸ਼ਕਿਲ 'ਚ ਹੈ। ਤੇ ਬਠਿੰਡੇ 'ਚ ਮਨਪ੍ਰੀਤ ਬਾਦਲ ਨੂੰ ਖੁੱਲ ਕੇ ਕਾਂਗਰਸੀਆਂ ਦਾ ਹਾਲੇ ਸਾਥ ਮਿਲਿਆ ਨਹੀਂ। ਅੱਜ ਉਹਨੇ ਕਹਿ ਦਿੱਤਾ ਵੀ ਮੈਂ ਕਾਂਗਰਸ ਦਾ ਆਫੀਸ਼ੀਅਲ ਕੈਂਡੀਡੇਟ ਹਾਂ ਹੁਣ, ਇਸ ਕਰਕੇ ਸ਼ਾਇਦ ਮਨਪ੍ਰੀਤ ਬਾਦਲ ਵਾਸਤੇ ਥੋੜ੍ਹੀਆਂ ਸਥਿਤੀਆਂ ਹੁਣ ਠੀਕ ਹੋਣ ਲੱਗ ਪੈਣ। ਤੇ ਸੁਨੀਲ ਜਾਖੜ ਖਿਲਾਫ ਰਾਣਾ ਸੋਢੀ ਨਾਰਾਜ਼ ਚੱਲ ਰਹੇ ਸੀ, ਹੁਣ ਉਹ ਕਹਿੰਦੇ ਵੀ ਮੈਂ ਨਾਰਾਜ਼ ਨਹੀਂ, ਪਰ ਫਿਰ ਵੀ ਜਾਖੜ ਵਾਸਤੇ ਮੁਸ਼ਕਿਲ ਬਣ ਸਕਦੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਦੀਆਂ 3 ਸੀਟਾਂ, ਉਹਨਾਂ 3 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਮੁਸ਼ਕਿਲ, ਉਹਨਾਂ ਦੇ ਆਪਣੇ ਬੰਦੇ ਬਣੇ ਆ। ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਔਖਾ, ਵਿਜੇ ਸਾਂਪਲਾ ਜਿਹੜੇ ਆ ਹੁਸ਼ਿਆਰਪੁਰ ਤੋਂ ਕੈਂਡੀਡੇਟ ਆ, ਉੱਥੇ ਲੋਕਲ ਲੀਡਰ ਜਿਹੜੇ ਆ BJP ਦੇ ਉਹ ਨਾਰਾਜ਼ ਹੈ। ਏਦਾਂ ਹੀ ਵਿਨੋਦ ਖੰਨਾ ਦੇ ਖਿਲਾਫ ਜਿਹੜਾ ਆਜ਼ਾਦ ਖੜਾ ਕਰਨ ਦਾ ਇੱਕ ਕਿਸਮ ਦਾ ਕਹਿ ਹੀ ਦਿੱਤਾ ਸੀ ਸਲਾਰੀਆ ਨੇ, ਸਰਵਣ ਸਲਾਰੀਆ ਨੇ, ਉਹ ਬਾਅਦ 'ਚ ਮੰਨ ਗਿਆ, ਪਰ ਨਾਰਾਜ਼ਗੀ ਉਹਦੇ ਮਨ 'ਚ ਹਾਲੇ ਵੀ ਹੈ। ਏਦਾਂ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੈ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੇ ਆਪ ਤੋਂ ਕਿਤੇ ਨਾ ਕਿਤੇ ਦਿੱਕਤ ਹੈ, ਪਰ ਕਾਂਗਰਸ ਦੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਜ਼ਿਆਦਾ ਦਿੱਕਤ ਹੈ। ਇਹਨਾਂ ਚੀਜ਼ਾਂ ਨੂੰ ਇਹਨਾਂ 20 ਦਿਨਾਂ ਵਿੱਚ ਸਾਂਭ ਜਾਏਗੀ ਜਾਂ 10 ਦਿਨਾਂ 'ਚ ਕਾਂਗਰਸ ਜਾਂ BJP, ਤਾਂ ਸ਼ਾਇਦ ਉਹਨਾਂ ਦੇ ਜਿਹੜੇ ਉਮੀਦਵਾਰਾਂ ਦੀ ਸਥਿਤੀ ਬਿਹਤਰ ਹੋ ਸਕੇ। ਜੀ ਹਾਂਜੀ, ਤੇ ਅੱਗੇ ਚੱਲੀਏ BJP ਵੱਲ। ਇਹਨਾਂ ਦੀਆਂ ਕਿੰਨੀਆਂ ਸੀਟਾਂ ਆ ਪੰਜਾਬ ਦੇ ਵਿੱਚ, ਤੇ ਇਹਨਾਂ ਦੇ ਕੀ ਸਮੀਕਰਨ ਆ? ਪੰਜਾਬ 'ਚ 3 ਸੀਟਾਂ ਤੇ ਲੜ ਰਹੇ ਆ। ਅਸੀਂ ਥੋੜਾ ਜਿਹਾ ਸੰਕੇਤ ਤਾਂ ਕੀਤਾ, ਅੰਮ੍ਰਿਤਸਰ ਦੀ ਜ਼ਿਕਰ ਅਸੀਂ ਕਾਫੀ ਕਰ ਲਿਆ, ਤੇ ਅੰਮ੍ਰਿਤਸਰ 'ਚ ਇੱਕ ਵਾਰੀ ਮੈਂ ਫੇਰ ਦੱਸਦਾ ਵੀ ਅਰੁਣ ਜੇਤਲੀ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ, ਤੇ ਅਰੁਣ ਜੇਤਲੀ ਲਈ ਸਭ ਤੋਂ ਵੱਡੀ ਮੁਸ਼ਕਲ ਉੱਥੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਆ ਜਿਹੜੀ ਹੈ। ਨਵਜੋਤ ਸਿੰਘ ਸਿੱਧੂ ਕਈ ਵਾਰ ਕਹਿ ਹਟਿਆ ਕਿ ਅਰੁਣ ਜੇਤਲੀ ਮੇਰੇ ਸਿਆਸੀ ਗੁਰੂ ਆ, ਪਰ ਉਹਦੇ ਬਾਵਜੂਦ ਉਹ ਨਹੀਂ ਆਏ ਅੰਮ੍ਰਿਤਸਰ 'ਚ, ਨਾ ਹੀ ਉਹਨਾਂ ਨੇ ਆਉਣਾ ਹੈ। ਸੋ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਜਿਹੜੀ ਆ ਅਰੁਣ ਜੇਤਲੀ ਵਾਸਤੇ ਮੁਸ਼ਕਲ ਪੈਦਾ ਕਰ ਰਹੀ ਹੈ। ਤੇ ਦੂਜੀ ਮੁਸ਼ਕਲ ਕੱਲ ਜਿਹੜੀ ਬਿਕਰਮ ਸਿੰਘ ਮਜੀਠੀਆ ਤੇ ਅਰੁਣ ਜੇਤਲੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮਤਭੇਦ ਸਾਹਮਣੇ ਆਏ ਆ, ਉਹ ਬਣ ਗਈ ਹੈ। ਏਦਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਦੂਜੀ ਸੀਟ ਲੜ ਰਹੇ ਵਿਜੇ ਸਾਂਪਲਾ, ਉਹ ਕੋਈ ਬਹੁਤ ਵੱਡੇ ਲੀਡਰ ਨਹੀਂ, ਉੱਥੇ ਸੋਮ ਪ੍ਰਕਾਸ਼ ਨੂੰ ਟਿਕਟ ਮਿਲਣੀ ਸੀ, ਉਹਦੀ ਥਾਂ ਦੇ ਉੱਤੇ ਵਿਜੇ ਸਾਂਪਲਾ ਨੂੰ ਟਿਕਟ ਦੇ ਦਿੱਤੀ, ਜਿਹਦੇ ਕਰਕੇ ਜਿਹੜੇ ਵੱਡੇ ਲੀਡਰ ਆ ਤੀਕਸ਼ਣ ਸੂਦ, ਸੋਮ ਪ੍ਰਕਾਸ਼, ਜਗਤਾਰ ਸੈਣੀ ਤੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦਾ ਸ਼ਿਵ ਸੂਦ, ਉਹਨਾਂ ਦੀ ਹੁਣ ਵਿਜੇ ਸਾਂਪਲਾ ਨਾਲ ਬਣ ਨਹੀਂ ਰਹੀ, ਤੇ ਵਿਜੇ ਸਾਂਪਲਾ ਜਿਹੜੇ ਆ ਉਹ ਕਾਫੀ ਜ਼ਿਆਦਾ ਨੁਕਸਾਨ 'ਚ ਜਾ ਸਕਦੇ ਹੁਸ਼ਿਆਰਪੁਰ 'ਚ। ਵਿਨੋਦ ਖੰਨਾ ਤੀਜੀ ਸੀਟ ਹੈ ਹੁਸ਼ਿਆਰਪੁਰ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੇ 4 ਵਾਰ ਉੱਥੋਂ MP ਰਹਿ ਚੁੱਕੇ ਆ। ਪਿਛਲੀ ਵਾਰ ਹਾਰ ਗਏ ਸੀ, ਪ੍ਰਤਾਪ ਸਿੰਘ ਬਾਜਵਾ ਨੇ ਹਰਾਏ। ਭਾਵੇਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਵੀ ਜਿਹੜੀ ਨਾਰਾਜ਼ਗੀ ਆ ਕਾਂਗਰਸੀਆਂ ਦੇ ਵਿੱਚ, ਪਰ ਵਿਨੋਦ ਖੰਨਾ ਨੂੰ ਸਰਵਣ ਸਲਾਰੀਆ ਦੀ ਨਾਰਾਜ਼ਗੀ ਵੱਡੇ ਪੱਧਰ ਤੇ ਉਹਨਾਂ ਦੇ ਖਿਲਾਫ ਭੁਗਤ ਸਕਦੀ ਹੈ। ਸੋ ਇਹ 3 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ, 3 ਸੀਟਾਂ ਦੇ ਉੱਤੇ ਅੰਦਰੂਨੀ ਬਗਾਵਤ ਦਾ ਸਾਹਮਣਾ ਭਾਰਤੀ ਜਨਤਾ ਪਾਰਟੀ ਨੂੰ ਕਰਨਾ ਪੈ ਰਿਹਾ। ਜੀ, ਇਹਦਾ ਮਤਲਬ ਕਿ 3 ਸੀਟਾਂ ਅਜੇ ਕਮਜ਼ੋਰ ਦਿਖਾਈ ਦੇ ਰਹੀਆਂ। ਤੇ ਜਿਹੜਾ ਲਾਸਟ ਗੱਲ ਕਰੀਏ ਜੀ, ਕਿ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਤੇ ਖੁਸਰਿਆਂ ਨੂੰ ਜਿਹੜੀ ਆ ਕਾਨੂੰਨੀ ਮਾਨਤਾ ਉੱਥੇ ਦਿੱਤੀ ਗਈ ਆ ਇੰਡੀਆ ਦੇ ਵਿੱਚ। ਇਹ ਬਹੁਤ ਮਹੱਤਵਪੂਰਨ ਹੈ। ਮੈਂ ਸਮਝਦਾ ਕਿ ਭਾਵੇਂ ਚੋਣਾਂ ਤੋਂ ਹਟ ਕੇ ਗੱਲ ਹੈ, ਪਰ ਤੁਹਾਨੂੰ ਮੈਂ ਦੱਸਦਾ ਕਿ ਇਹਨਾਂ ਨੂੰ ਵੀ ਹੁਣ ਸਿਆਸਤ ਜਿਹੜੀ ਆਪਣੇ ਕਲਾ ਵਿੱਚ ਪਏਗੀ। ਜਦੋਂ ਸੁਪਰੀਮ ਕੋਰਟ ਨੇ ਹੁਣੇ ਜਿਹੜਾ ਇੱਕ ਮਾਨਤਾ ਦਿੱਤੀ ਹੈ ਉਹਨਾਂ ਨੂੰ, ਸੁਪਰੀਮ ਕੋਰਟ ਨੇ ਬਹੁਤ ਹੀ ਜ਼ਿਆਦਾ ਹਿਸਟੋਰੀਕਲ ਤੁਸੀਂ ਕਹਿ ਸਕਦੇ ਹੋ ਫੈਸਲਾ, ਖੁਸਰਿਆਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਲਿੰਗਕ ਸ਼੍ਰੇਣੀ 'ਚ 3 ਦਰਜਾ ਦਿੱਤਾ ਗਿਆ, 3rd ਜੈਂਡਰ ਦੇ ਤੌਰ ਤੇ ਅਸੀਂ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਸਾਂਝੀ ਕਰ ਚੁੱਕੇ ਹਾਂ। 3rd ਜੈਂਡਰ ਦੇ ਤੌਰ ਤੇ ਜਿਹੜਾ ਆ ਸੁਪਰੀਮ ਕੋਰਟ ਨੇ ਇਹਨਾਂ ਨੂੰ ਮੰਨਿਆ, ਤੇ ਨਾਲ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਜਿਹੜੇ ਖੁਸਰੇ ਹੈ ਉਹਨਾਂ ਨੂੰ ਸਮਾਜਿਕ ਤੌਰ ਤੇ ਉੱਨਤ ਕੀਤਾ ਜਾਏ, ਸਮਾਜਿਕ ਤੌਰ ਤੇ ਸੋਸ਼ਲ ਜਿਹੜਾ ਉਹਨਾਂ ਦਾ ਰੁਤਬਾ ਆ ਉਹ ਬਹਾਲ ਕੀਤਾ। ਅੱਜ ਸਮਾਜ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਹੋਰ ਤਰ੍ਹਾਂ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਭਾਰਤ ਸਮਾਜ ਦੇ ਵਿੱਚ। ਤੇ ਅਸੀਂ ਸਮਝਦੇ ਹਾਂ ਕਿ ਅਸੀਂ ਪੰਜਾਬੀ ਰੇਡੀਓ USA ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਵੀ ਕਰਦੇ ਹਾਂ, ਪ੍ਰੋੜਤਾ ਵੀ ਕਰਦੇ ਹਾਂ, ਤੇ ਨਾਲ ਹੀ ਉਮੀਦ ਵੀ ਕਰਦੇ ਹਾਂ ਕਿ ਸਮਾਜਿਕ, ਆਰਥਿਕ ਤੇ ਰਾਜਨੀਤਿਕ ਤੌਰ ਦੇ ਉੱਤੇ ਜਿੱਦਾਂ ਮਰਦ ਤੇ ਔਰਤ ਜਿਹੜੀ ਹੈ, ਮਰਦ ਦੇ ਮੁਕਾਬਲੇ ਔਰਤ ਨੂੰ ਹਾਲੇ ਉਹ ਰੁਤਬਾ ਨਹੀਂ ਮਿਲਿਆ ਭਾਰਤ ਦੇ ਵਿੱਚ, ਉਹਦੀ ਲੜਾਈ ਵੀ ਚੱਲ ਰਹੀ ਹੈ। ਏਦਾਂ ਹੀ ਹੁਣ ਇੱਕ 3 ਦਰਜਾ ਜਦੋਂ ਪ੍ਰਾਪਤ ਹੋਏਗਾ ਲਿੰਗਕ ਤੌਰ ਦੇ ਉੱਤੇ ਖੁਸਰਿਆਂ ਨੂੰ, ਤੇ ਉਹਦਾ ਵੀ ਸਮਾਜਿਕ ਰੁਤਬਾ ਜਿਹੜਾ ਬਹਾਲ ਕਰਨਾ ਸਭ ਤੋਂ ਵੱਡਾ ਚੈਲੰਜ ਹੈ। ਯਾਨੀ ਅੱਧੀ ਜੰਗ ਮੈਂ ਸਮਝਦਾ ਜਿੱਤ ਲਈ ਗਈ ਆ, ਪਰ ਪੂਰੀ ਜੰਗ ਉਦੋਂ ਜਿੱਤੀ ਜਾਏਗੀ ਜਦੋਂ ਖੁਸਰਿਆਂ ਨੂੰ ਬਕਾਇਦਾ ਜਿੱਦਾਂ ਮਰਦ ਤੇ ਔਰਤ ਦਾ ਇੱਕ ਰੁਤਬਾ ਆ, ਭਾਵੇਂ ਔਰਤ ਦਾ ਰੁਤਬਾ ਮਰਦ ਦੇ ਮੁਕਾਬਲੇ ਭਾਰਤ ਦੇ ਵਿੱਚ, ਕਿਉਂਕਿ ਜਿਹੜੀ ਮੇਲ ਡੋਮੀਨੈਂਸ ਹੈਗੀ ਹੈ ਉਹਦੇ ਕਰਕੇ ਕੁਝ ਮੁਸ਼ਕਿਲ ਹੈ,
ਪਰ ਉਹਦੇ ਬਾਵਜੂਦ ਔਰਤ ਫਿਰ ਵੀ ਆਪਣੇ ਰੁਤਬੇ ਦੇ ਮੁਤਾਬਕ ਕੰਮ ਕਰ ਰਹੀ ਹੈ। ਔਰਤ ਵੱਖ-ਵੱਖ ਸਿਆਸੀ ਅਹੁਦਿਆਂ ਦੇ ਉੱਤੇ ਵੀ ਹੈ ਤੇ ਇਸ ਕਰਕੇ ਔਰਤ ਦਾ ਰੁਤਬਾ ਲਗਾਤਾਰ ਵਧਿਆ। ਪਰ ਖੁਸਰਿਆਂ ਦਾ ਰੁਤਬਾ ਵੀ ਇੱਕ ਥਰਡ ਜੈਂਡਰ ਦੇ ਤੌਰ ਦੇ ਉੱਤੇ ਜਦੋਂ ਹੁਣ ਪ੍ਰਵਾਨ ਹੋਏਗਾ ਤੇ ਸੋਸ਼ਲ ਸਿਕਿਉਰਿਟੀ ਵੀ ਉਹਨਾਂ ਨੂੰ ਮਿਲੇ, ਸਮਾਜ ਦੇ ਵਿੱਚ ਉਹਨਾਂ ਦਾ ਅਕਸ ਵੀ ਜਿਹੜਾ ਚੰਗਾ ਬਣੇ, ਨਾਲ ਨਾਲ ਉਹਨੂੰ ਨੌਕਰੀਆਂ ਦੇ ਵਿੱਚ ਵੀ ਰਿਜ਼ਰਵ ਕੋਟਾ ਦੇਣ ਦਾ ਫੈਸਲਾ ਕਰ ਦਿੱਤਾ ਗਿਆ। ਸਰਕਾਰਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਵੀ ਦਿੱਤੀ ਜਾਏ। ਉਹਦੇ ਨਾਲ ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਭਾਰਤ ਦੇ ਵਿੱਚ ਉਹਨਾਂ ਦੀ ਬਿਹਤਰ ਜੀਵਨ ਹਾਲਤਾਂ ਵਾਸਤੇ ਜਿਹੜਾ ਆ ਉਹ ਹੋਏਗਾ ਤੇ ਇਹਦੇ ਵਾਸਤੇ ਯਤਨ ਵੀ ਕਰਨੇ ਪੈਣਗੇ, ਕਿਉਂਕਿ ਕਈ ਕਾਨੂੰਨ ਪਾਸ ਹੋ ਜਾਂਦੇ ਆ, ਉਹਨਾਂ ਦੀ ਇੰਪਲੀਮੇਸ਼ਨ ਨਹੀਂ ਹੁੰਦੀ ਤੇ ਉਹ ਕਾਨੂੰਨਾਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨਾ ਸਰਕਾਰਾਂ ਦਾ ਕੰਮ ਹੈ। ਤੇ ਸਰਕਾਰਾਂ ਤੇ ਜ਼ੋਰ ਪਾਉਣ ਵਾਸਤੇ ਜਿੱਥੇ ਖੁਸਰਿਆਂ ਨੂੰ ਆਪਣਾ ਸਮਾਜਿਕ ਤੇ ਨਾਲ ਨਾਲ ਜਿਹੜੀ ਉਹਨਾਂ ਦੀ ਆਰਥਿਕ ਸਥਿਤੀ ਉਹਨੂੰ ਬਿਹਤਰ ਕਰਨਾ ਪਏਗਾ ਪ੍ਰੈਸ਼ਰ ਪਾਉਣ ਵਾਸਤੇ। ਨਾਲ ਮੈਂ ਸਮਝਦਾ ਕਿ ਜਿਹੜੇ ਬਾਕੀ ਵਰਗ ਹੈਗੇ ਆ ਸਮਾਜ ਦੇ ਤੇ ਮੀਡੀਆ ਵੀ ਜਿਹੜਾ ਹੈ ਉਹਨਾਂ ਨੂੰ ਵੀ ਹੁਣ ਇਹਨਾਂ ਦੀ ਲੜਾਈ ਦੇ ਵਿੱਚ ਸ਼ਾਮਲ ਹੋਣਾ ਪਏਗਾ, ਹੋਣਾ ਚਾਹੀਦਾ, ਕਿਉਂਕਿ ਇਹ ਮੈਨੂੰ ਲੱਗਦਾ ਦੁਨੀਆ 'ਚ ਜਿਹੜਾ ਪਹਿਲੀ ਵਾਰ ਭਾਰਤ ਦੇ ਵਿੱਚ ਜਿਹੜਾ ਇਸ ਕਿਸਮ ਦਾ ਜਿਹੜਾ ਕਾਨੂੰਨੀ ਫੈਸਲਾ ਹੋਇਆ, ਇਹ ਤੋਂ ਚੰਗਾ ਫੈਸਲਾ ਕੋਈ ਨਹੀਂ ਸੀ ਹੋ ਸਕਦਾ। ਅਸੀਂ ਫਿਰ ਪੰਜਾਬੀ ਰੇਡੀਓ USA ਵੱਲੋਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਤੇ ਸ਼ਲਾਘਾ ਵੀ ਕਰਦੇ ਹਾਂ ਇਸ ਫੈਸਲੇ ਦੀ। ਜੀ ਸੁਸ਼ੀਲ ਜੀ, ਅਸੀਂ ਅੱਜ ਦੇ ਜਿਹੜੇ ਸਾਡੇ ਕੁਐਸਚਨ ਸੀਗੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਏ ਆ ਤੇ ਜਿਹੜੇ ਸਾਡੇ ਮਨਾਂ ਦੇ ਵਿੱਚ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ ਆ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਸੁਸ਼ੀਲ ਦੋਸਾਂਝ ਹੋਰਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ ਹਫ਼ਤਾਵਾਰੀ ਤੇ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਜੀ। ਹੁਣ ਸਰੋਤਿਓ ਮੈਨੂੰ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।